ਦੇ ਉੱਤੇ ਇਸ ਮੌਕੇ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੀ ਗਈ ਆ, ਤੁਸੀਂ ਜਿਹੜੇ ਜੀ ਅਪਲਾਈ ਕਰਨਾ ਚਾਹੁੰਦੇ ਹੋ ਹੈਲਥ ਇੰਸ਼ੋਰੈਂਸ ਦੇ ਲਈ, ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਹੈਲਥ ਇੰਸ਼ੋਰੈਂਸ ਦੇ ਪਲਾਨ ਚੇਂਜ ਕਰਨਾ ਚਾਹੁੰਦੇ ਹੋ, ਤੇ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰੋ 408 272 5200 ਜਾਂ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਵਿਸ਼ਾਖਾਪਟਨਮ ਗੈਸ ਲੀਕ ਤਰਾਸਦੀ ਦੇ ਵਿੱਚ ਜਿਹੜੇ ਉੱਥੋਂ ਦੇ ਮੁੱਖ ਮੰਤਰੀ, ਉਹਨਾਂ ਨੇ ਪਰਿਵਾਰਾਂ ਨੂੰ 1-1 ਕਰੋੜ ਦੇਣ ਦਾ ਕੀਤਾ ਹੈ ਐਲਾਨ। ਦੇਖੋ, ਇਹ ਅੱਜ ਸਵੇਰੇ ਬਹੁਤ ਵੱਡੀ ਗੈਸ ਲੀਕ ਤਰਾਸਦੀ ਵਾਪਰੀ ਹੈ ਔਰ ਇਹਦੇ ਵਿੱਚ ਹੁਣ ਤੱਕ 13 ਮੌਤਾਂ ਹੋਈਆਂ ਨੇ। ਇਹ ਅੰਕੜਾ ਮੇਰੇ ਖਿਆਲ ਦੇ ਨਾਲ ਅਨਫੋਰਚੂਨੇਟਲੀ ਹੋਰ ਵੱਧ ਸਕਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਹਾਲੇ ਇਸ ਜਿਹੜੀ ਗੈਸ ਆ, ਸ਼ਾਇਦ ਸਟੈਰਿਸ ਸ਼ੈਦੇ ਦਾ ਨਾਮ ਆ, ਤਾਂ ਉਹ ਸਟੈਰਿਨ ਸ਼ੈਦੇ ਦਾ ਨਾਮ ਆ, ਤਾਂ ਉਹ ਗੈਸ ਦੇ ਨਾਲ ਹਾਲੇ ਵੀ ਇਨਫੈਕਟਡ ਨੇ, ਬਹੁਤ ਜ਼ਿਆਦਾ ਪੀੜਤ ਨੇ। ਕੁਛ ਲੋਕ ਹਾਲੇ ਵੀ ਹੋਸ਼ ਦੇ ਵਿੱਚ ਨਹੀਂ ਆਏ। ਤਾਂ ਇਹ ਕੀ ਸੀਗਾ ਕਿ ਇੱਕ ਫੈਕਟਰੀ ਸੀਗੀ, ਲਾ ਲਓ ਕਿ ਵੈਸੇ ਤਾਂ ਮਲਟੀਨੈਸ਼ਨਲ ਕੰਪਨੀ ਹੈ, ਇਹ ਵਿਕ ਗਈ ਸੀਗੀ, ਬਾਅਦ ਦੇ ਵਿੱਚ ਕੋਰੀਆ ਨੇ ਲੈ ਲਈ ਸੀਗੀ, ਤਾਂ ਉਹਨਾਂ ਨੇ ਇਹਦਾ ਨਾਂ ਸ਼ਾਇਦ LG ਪੋਲੀਮਰ ਕੰਪਨੀ ਨਾਮ ਰੱਖਿਆ। ਤਾਂ ਉੱਥੋਂ ਇਹ ਗੈਸ ਜਿਹੜੀ ਆ, ਉਹ ਟੈਂਕ ਜਿਹੜੇ ਸੀਗੇ ਉਹਨਾਂ ਵਿੱਚੋਂ ਨਿਕਲੀ ਆ। ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਕੁਤਾਹੀ ਹੋਈ ਆ। ਹਾਲਾਂਕਿ ਜੋ ਮੁੱਢਲੀਆਂ ਰਿਪੋਰਟਾਂ ਨੇ, ਇਹਦੀ ਮੈਂ ਹੁਣ ਪੱਕੀ ਪੁਸ਼ਟੀ ਨਹੀਂ ਕਰਦਾ ਕਿ ਇਹੀ ਚੀਜ਼ ਜਿਹੜੀ ਆ ਉਹ ਪੁਖਤਾ ਹੈ। ਤਾਂ ਜੋ ਮੁੱਢਲੀਆਂ ਰਿਪੋਰਟਾਂ ਨੇ, ਜਿੰਨੀ ਕੋਈ ਜਾਣਕਾਰੀ ਹਾਸਲ ਹੋ ਸਕੀ ਆ, ਉਹ ਇਹੋ ਆ ਕਿ ਉੱਥੇ ਵਰਕਰ ਜਿਹੜੇ ਲਾਕਡਾਊਨ ਤੋਂ ਬਾਅਦ ਘੱਟ ਕੰਮ ਕਰ ਰਹੇ ਸੀ। ਇੱਕ ਤਾਂ ਕਾਰਨ ਇਹ ਮੰਨਿਆ ਜਾ ਰਿਹਾ, ਜਾਂ ਇੱਕ ਹੀਟ ਨੂੰ ਇੱਕ ਕਾਰਨ ਮੰਨਿਆ ਜਾ ਰਿਹਾ। ਤਾਂ ਇਹ 2-3 ਕਾਰਨ ਦੱਸੇ ਜਾ ਰਹੇ ਮੁੱਢਲੇ ਤੌਰ ਤੇ ਕਿ ਐਸਾ ਵਾਪਰਿਆ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਉੱਥੇ ਪਸ਼ੂ ਮਰ ਗਏ, ਕਿਉਂਕਿ ਤੜਕੇ ਦਾ ਟਾਈਮ ਸੀਗਾ ਨਾ। 5 ਪਿੰਡਾਂ ਦੇ ਵਿੱਚ ਅਸਰ ਹੋਇਆ ਇਸ ਗੈਸ ਦਾ। ਇਹ ਥੋੜਾ ਜਿਹਾ ਬਾਹਰਲੇ ਥਾਂ ਸੀਗਾ ਇਹ ਜਿਹੜਾ ਫੈਕਟਰੀ। ਤਾਂ ਉਸ ਤੋਂ ਬਾਅਦ ਜਿਹੜੇ ਲਾਗੇ ਬੰਦੇ ਦੇ 5 ਪਿੰਡ ਸੀਗੇ, ਉਹ ਇਹਦੇ ਤੋਂ ਇਨਫੈਕਟਡ ਹੋਏ ਆ। ਤੁਹਾਨੂੰ ਪਤਾ ਹੀ ਆ ਕਿ ਅੱਗੇ ਇੰਡੀਆ ਨੇ ਬਹੁਤ ਤਕੜੀ ਐਸੀ ਤਰਾਸਦੀ ਵੇਖੀ ਸੀ ਭੋਪਾਲ ਦੇ ਵਿੱਚ 1984 ਦੇ ਵਿੱਚ। ਉਹਦਾ ਕੀ ਹੁੰਦਾ ਕਿ ਹੁਣ ਦੇਖੋ, ਗੈਸ ਨੇ ਇੱਕ ਵਾਰੀ ਤਾਂ ਪਤਾ ਨਹੀਂ ਕਿੰਨੇ ਕੁ ਮਾਰਨੇ ਆ, ਠੀਕ ਹੈ ਨਾ। ਜਿੰਨੇ ਕੁ ਮਰ ਗਏ, ਚਲੋ ਆਪਾਂ ਕਹਿੰਦੇ ਆ ਕਿ ਇਹ ਅੰਕੜਾ ਇੱਥੋਂ ਤੱਕ ਵੀ ਰਹਿ ਜਾਵੇ, ਪਰ ਬਹੁਤ ਸਾਰੇ ਲੋਕ ਜਿਹੜੇ ਇਸ ਗੈਸ ਦੇ ਵਲੇਟੇ 'ਚ ਆ ਜਾਂਦੇ, ਮੁੜ ਕੇ ਸਾਰੀ ਜ਼ਿੰਦਗੀ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਖਮ ਮਿਲਦੇ ਰਹਿੰਦੇ ਆ। ਪ੍ਰੈਗਨੈਂਟ ਔਰਤ ਜੇ ਕੋਈ ਮੰਨ ਲਓ ਇਸ ਤਰ੍ਹਾਂ ਪੀੜਤ ਹੋ ਗਈ, ਤਾਂ ਉਹਦਾ ਗਾਂ ਕੀ ਬਣੇਗਾ, ਉਹਦਾ ਵੰਸ਼ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤਾਂ ਇਹ ਹਾਲ ਦੀ ਘੜੀ ਆਪਾਂ ਦੇਖ ਸਕਦੇ ਹਾਂ ਕਿ ਮੁੱਢਲੇ ਇਹ ਨਤੀਜੇ ਨੇ। ਇਹਦੇ ਅੱਗੇ ਨਤੀਜੇ ਕੀ ਨਿਕਲਣਗੇ, ਉਹ ਲੰਮਾ ਚੌੜਾ ਇੰਤਜ਼ਾਰ ਕਰਨਾ ਪਊਗਾ। ਪਰ ਇਹ ਕਿਉਂ ਵਾਪਰਦਾ ਸਾਰਾ ਕੁਛ, ਕਿਸ ਤਰ੍ਹਾਂ ਕੋਈ ਢਿੱਲ ਮੱਠ ਦਿੱਤੀ ਜਾਂਦੀ ਹੈ ਨਾ ਮਲਟੀਨੈਸ਼ਨਲ ਕੰਪਨੀਆਂ ਨੂੰ, ਜਿਹੜੇ ਏਡੇ ਸਖਤ ਕਾਇਦੇ ਕਾਨੂੰਨ ਹੈ, ਕਿਉਂ ਉਹਨਾਂ ਦਾ ਪਾਲਣ ਲਾਜ਼ਮ ਨਹੀਂ ਕੀਤਾ ਜਾਂਦਾ। ਇਹ ਬਹੁਤ ਸਾਰੇ ਸਵਾਲ ਹੈ। ਪਰ ਹਾਲ ਦੀ ਘੜੀ ਸਵਾਲ ਇਹੋ ਹੀ ਆ ਕਿ ਜਿਹੜੇ ਗਰੀਬ ਨੇ, ਜਿਹੜੇ ਆਮ ਬੰਦੇ ਨੇ, ਜੋ ਇਸ ਵੇਲੇ ਜੂਝਦੇ ਪਏ ਆ, ਉਹਨਾਂ ਨੂੰ ਬਚਾਇਆ ਕਿਵੇਂ ਜਾਊਗਾ ਔਰ ਉਹਨਾਂ ਦੀ ਜ਼ਿੰਦਗੀ ਨੂੰ ਗਾਂ ਸੌਖਿਆ ਕਿਸ ਤਰ੍ਹਾਂ ਕੀਤਾ ਜਾਊਗਾ। ਵੈਸੇ ਉੱਥੋਂ ਦਾ ਮੁੱਖ ਮੰਤਰੀ ਹੈ ਜਿਹੜਾ ਬੰਦਾ, ਉਹ ਚੰਗਾ ਜਗਨ ਮੋਹਨ ਰੈਡੀ, ਤਾਂ ਉਹਨੇ 1-1 ਕਰੋੜ ਦਾ ਐਲਾਨ ਕੀਤਾ। ਪਰ ਤੁਹਾਨੂੰ ਪਤਾ ਹੀ ਆ ਕਿ ਪੈਸੇ ਫਿਰ ਕਈ ਵਾਰ ਜਿਹੜੇ ਉਹ ਘੱਟ ਜਾਂਦੇ ਆ, ਥੁੜ ਜਾਂਦੇ ਆ। ਜਦੋਂ ਜਿੰਦਾ ਦਾ ਮਾਮਲਾ ਹੋਵੇ ਨਾ, ਉਹ ਹੌਲੇ ਪੈ ਜਾਂਦੇ ਆ। ਤਾਂ ਬਹਰਹਾਲ ਬਹੁਤ ਵੱਡੀ ਤਰਾਸਦੀ ਵਾਪਰੀ। ਵੈਸੇ ਜੇ ਵੇਖੀਏ ਨਾ, 2020 ਆਪਾਂ ਉਦੋਂ ਗਾਣਾ ਸੁਣਦੇ ਹੁੰਦੇ ਸੀਗੇ, ਚੜ ਜਾਣਾ 2012, ਇਹਨੇ 2012 ਚ ਦੁਨੀਆ ਖਤਮ ਹੋ ਜਾਣੀ। ਪਰ ਭਾਰਾ ਸਾਲ ਜਿਹਨੂੰ ਆਪਾਂ ਕਹਿੰਦੇ ਨਾ, ਫਲਾਣਾ ਦਿਨ ਬੜਾ ਭਾਰਾ ਚੜਿਆ, ਫਲਾਣਾ ਵਰਾ ਬੜਾ ਭਾਰਾ ਚੜਿਆ, ਐਤਕੀ ਚੜਿਆ, ਕਿਉਂਕਿ ਇਕੋਨਮੀ ਡਿੱਗ ਪਈ, ਕਰੋਨਾ ਆ ਗਿਆ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਗੈਸ ਤਰਾਸਦੀ ਵਾਪਰ ਗਈ। ਹਾਲੇ ਪਤਾ ਨਹੀਂ ਕੀ ਰੰਗ ਵਿਖਾਉਣੇ ਆ। ਉਹ ਸਮੇਂ ਨੇ ਇੰਤਜ਼ਾਰ ਕਰਦੇ ਆ ਇਸੇ ਗੱਲ ਦਾ ਕਿ ਸਭ ਕੁਛ ਜਲਦੀ ਠੀਕ ਕਰ ਲਿਆ ਜਾਏਗਾ। ਜੋ ਨੁਕਸਾਨ ਹੋਣਾ ਸੀ ਹੋ ਗਿਆ, ਇਹਦੀ ਜਾਂਚ ਪੜਤਾਲ ਕਰਵਾਈ ਜਾਊਗੀ, ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੂਗੀ। ਆਪਾਂ ਉਮੀਦ ਹੀ ਕਰ ਸਕਦੇ ਹਾਂ, ਪਰ ਇਹ ਉਮੀਦ ਕਿੰਨੀ ਗਰੀਬ ਹੈ। ਸਭ ਨੂੰ ਪਤਾ ਹੈ ਕਿ ਜਿਹੜਾ ਉਸ ਸਮੇਂ ਦਾ ਬੰਦਾ ਸੀਗਾ, ਉਹ ਯੂਨੀਅਨ ਕਾਰਬਾਈਨ ਕੰਪਨੀ ਵਾਲਾ, ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਨੂੰ ਗੱਡੀ ਦੇ ਕੇ ਕੱਢਿਆ ਗਿਆ ਸੀ ਏਅਰਪੋਰਟ ਤੱਕ। ਉਹਨੂੰ ਇੱਕ ਤਰ੍ਹਾਂ ਨਾਲ ਇੱਕ ਰਸਤਾ ਦਿੱਤਾ ਗਿਆ ਸੀਗਾ ਕਿ ਤੂੰ ਜਾ,
ਔਰ ਕਿਹਨੇ ਰਸਤਾ ਦਵਾਇਆ ਸੀ ਸਭ ਨੂੰ ਪਤਾ, ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ। ਉਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਚੱਲਦੇ ਰਹੇ ਮੁਕੱਦਮਿਆਂ 'ਚ ਕੀ ਹੁੰਦਾ, ਜਿਹੜੇ ਭੋਪਾਲ ਗੈਸ ਪੀੜਤ ਆ ਉਹ ਅੱਜ ਵੀ ਵਿਲਕਦੇ ਪਏ ਆ। ਸੱਚ ਜਾਣੇ ਉਹਨਾਂ ਵਾਸਤੇ ਇੱਕ ਹਸਪਤਾਲ ਬਣਾਇਆ ਸੀਗਾ, ਇਹਨਾਂ ਕੰਬਖਤਾਂ ਨੇ ਉਹਨਾਂ ਦੇ ਵਿੱਚੋਂ ਵੀ ਮਰੀਜ਼ਾਂ ਨੂੰ ਉੱਥੋਂ ਕੱਢ ਦਿੱਤਾ ਸੀ। ਦੇਖ ਲਓ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਜੇ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਦੇ ਵਿੱਚ 70,000 ਟਨ ਤੋਂ ਮਹਿਜ 1% ਹੀ ਵੰਡਿਆ ਗਿਆ ਅਨਾਜ, ਕੇਂਦਰੀ ਮੰਤਰੀ ਨੇ ਦੱਸਿਆ। ਦੇਖੋ, ਅਨਾਜ ਦੇ ਮਾਮਲੇ ਦੇ ਵਿੱਚ ਕਾਫੀ ਸਿੰਘ ਫਸੇ ਆ। ਇਹਨਾਂ ਨੇ ਜਵਾਬ ਵੀ ਦਿੱਤਾ ਕਿ ਪੰਜਾਬ ਸਰਕਾਰ ਨੇ, ਐਸਾ ਕੁਛ ਨਹੀਂ ਹੈ। ਪੰਜਾਬ ਸਰਕਾਰ ਦਾ ਜਵਾਬ ਆ ਕਿ ਅਨਾਜ ਵੰਡਣ 'ਚ ਇਸ ਕਰਕੇ ਦੇਰੀ ਹੋਈ ਆ ਕਿਉਂਕਿ ਇਕੱਲੀ ਕਣਕ ਕਿਵੇਂ ਵੰਡੀ ਜਾ ਸਕਦੀ ਸੀ, ਇਹਨਾਂ ਨੇ ਦਾਲ ਲੇਟ ਕੀਤੀ ਆ। ਚਲੋ ਇਹ ਸਵਾਲ ਆ, ਵੈਸੇ ਦਾਲ ਤੇ ਸਾਰੀ ਕਾਲੀ ਆ ਨਾ, ਉਹਨਾਂ ਦੇ ਜਵਾਬ ਹੋਣ ਚਾਹੇ ਉਹਨਾਂ ਦੇ ਜਵਾਬ ਹੋਣ। ਕਿਉਂਕਿ ਦੇਖੋ ਜਿਹੜੇ ਹੈਗੇ ਆ ਨਾ ਕੇਂਦਰ ਦੇ ਮੰਤਰੀ ਰਾਮ ਵਿਲਾਸ ਪਾਸਵਾਨ, ਜਿਹੜੇ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਹੈ ਕੇਂਦਰ ਦੇ, ਉਹਨਾਂ ਨੇ ਬਕਾਇਦਾ ਟਵੀਟ ਕੀਤਾ ਇਸ ਮਾਮਲੇ ਦੇ ਵਿੱਚ ਕਿ ਉਹ ਕਹਿੰਦੇ ਆ ਕਿ ਪੰਜਾਬ 'ਚ 70,000 ਟਨ 'ਚੋਂ ਮਹਿਜ਼ 1% ਹੀ ਅਨਾਜ ਵੰਡਿਆ ਗਿਆ। ਦੇਖੋ ਇਸ ਮਾਮਲੇ ਦਾ ਨਾ ਇੱਕ ਪਹਿਲੂ ਹੈਗਾ ਹੈ। ਜੇ ਪਹਿਲੂ ਤੁਸੀਂ ਦੇਖੋਗੇ ਨਾ, ਪੰਜਾਬ ਦੇ ਵਿੱਚ ਇੱਕ ਬੰਦੇ ਦੇ ਹੱਥ ਐਸੀ ਵਾਗਡੋਰ ਆਈ ਅਨਾਜ ਵੰਡਣ ਵਾਲੇ ਮਾਮਲੇ 'ਚ, ਜੇ ਤੁਸੀਂ ਕਹੋਗੇ ਤਾਂ ਉਸ ਬੰਦੇ ਦੇ ਉੱਤੇ ਪਹਿਲਾਂ ਵੀ ਦਾਗ ਲੱਗੇ, ਜਿਹੜਾ ਗੁਰਿੰਦਰ ਭਾਪਾ ਸੀਗਾ ਸਿੰਜਾਈ ਘੁਟਾਲੇ ਦਾ ਦੋਸ਼ੀ। ਤਾਂ ਉਸ ਬੰਦੇ ਨੇ ਜਿਨ੍ਹਾਂ ਦੋਸ਼ੀਆਂ ਦੇ ਨਾਮ ਲਏ ਸੀਗੇ ਜਾਂ ਜਿਨ੍ਹਾਂ ਆਪਣੇ ਅਧਿਕਾਰੀਆਂ ਦੇ ਨਾਮ ਲਏ ਸੀਗੇ ਕਿ ਮੈਂ ਇਹਨਾਂ ਨੂੰ 5 ਕਰੋੜ ਰੁਪਈਆ ਦਿੱਤਾ ਆਪਣੇ ਮਤਲਬ ਕਢਾਉਣ ਵਾਸਤੇ, ਉਹਨਾਂ 'ਚ ਇੱਕ ਅਧਿਕਾਰੀ ਉਹ ਤੇ ਉਹਦੇ ਕੋਲ ਕਢਾਉਣ ਦੀ ਚਾਬੀ ਆ। ਤੇ ਦੱਸਦੇ ਆ ਕਿ ਜ਼ੀਰਕਪੁਰ ਦੇ ਲਾਗੇ ਉਹ ਕਢਾਉਣ ਭਰਿਆ ਪਿਆ ਸੀ ਅੱਜ ਤੋਂ 4-5 ਦਿਨ ਪਹਿਲਾਂ, ਤੇ ਉਹ ਵੰਡਿਆ ਨਹੀਂ ਜਾ ਰਿਹਾ। ਹੁਣ ਕਿਉਂ ਚਾਬੀ ਦਿੱਤੀ ਇਹੋ ਜਿਹੇ ਬੰਦੇ ਨੂੰ, ਸਾਦੀ ਬੰਦੇ ਨੂੰ, ਸਮਝ ਤੋਂ ਪਰੇ ਦੀ ਗੱਲ ਆ। ਤਾਂ ਦੂਜਾ ਮਸਲਾ ਇਹ ਸੀਗਾ ਕਿ ਦਾਲ ਜਿਹੜੀ ਸੀਗੀ ਕੇਂਦਰ ਵੱਲੋਂ ਭੇਜੀ ਜਾਣੀ ਉਹ ਵਾਕਿਆ ਹੀ ਲੇਟ ਹੋਈ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਅਨਾਜ ਨਹੀਂ ਵੰਡਿਆ ਗਿਆ, ਇਹ ਵੀ ਇੱਕ ਸੱਚ ਆ, ਇਹ ਵੀ ਇੱਕ ਤੱਥ ਆ। ਕਿਉਂ? ਕਿਉਂਕਿ ਮੈਂ ਸਾਰੇ ਦੇਸ਼ ਦੀ ਗੱਲ ਕਰ ਦਿੰਦਾ ਜਿੰਨੀ ਕੁ ਮੈਨੂੰ ਜਾਣਕਾਰੀ ਆ। ਜੇ ਤੁਸੀਂ ਓਵਰਆਲ ਦੇਖੋਗੇ ਨਾ, ਇਹਨਾਂ ਨੇ ਆਪਾਂ ਅੰਦਾਜ਼ਾ ਲਾ ਲਈਏ ਕਿ ਇਸ ਵੇਲੇ ਜੇ ਮੋਟੇ ਤੌਰ ਤੇ ਆਪਣੇ ਪੂਰੇ ਦੇਸ਼ ਦੇ ਵਿੱਚ 80,000 ਲੋੜਵੰਦ ਹੈ ਜਿਹੜਾ ਕਿ ਫੂਡ ਸਿਕਿਉਰਿਟੀ ਚਾਹੁੰਦਾ, ਉਹਨਾਂ ਨੂੰ ਇਹ ਅਨਾਜ ਮੁਹੱਈਆ ਕਰਵਾਉਂਦੇ। 80 ਕਰੋੜ ਦੇ ਵਿੱਚੋਂ 20 ਕਰੋੜ ਨੂੰ ਅਨਾਜ ਨਹੀਂ ਮਿਲਿਆ। ਜਿਹੜਾ ਇਹਨਾਂ ਨੇ ਆਖਿਆ ਸੀਗਾ ਨਾ ਕਿ ਐਕਸਟਰਾ ਅਸੀਂ ਅਨਾਜ ਦੇਵਾਂਗੇ, ਤਾਂ 20 ਕਰੋੜ ਨੂੰ ਨਹੀਂ ਦਿੱਤਾ ਗਿਆ। 36 ਰਾਜਾਂ ਤੇ ਜਿਹੜੇ ਸ਼ਾਸਤ ਪ੍ਰਦੇਸ਼ਾਂ ਦਾ ਇਹ ਡਾਟਾ ਹੈ, ਕਿਉਂਕਿ ਇਹਨਾਂ ਨੂੰ 40 ਲੱਖ ਮੀਟ੍ਰਿਕ ਟਨ ਅਨਾਜ ਘੱਲਿਆ ਗਿਆ ਸੀਗਾ ਕੇਂਦਰ ਸਰਕਾਰ ਵੱਲੋਂ, 10 ਲੱਖ ਮੀਟ੍ਰਿਕ ਟਨ ਇਹਨਾਂ ਨੇ ਵੰਡਿਆ ਹੀ ਨਹੀਂ। ਤਾਂ ਇਹ ਤੇ ਮਾਮਲਾ ਆਪਣੇ ਆਪ ਦੇ ਵਿੱਚ ਇੱਕ ਹੈ, ਸਵਾਲ ਦੇ ਘੇਰੇ ਦੇ ਵਿੱਚ ਹੈ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਇਹਨਾਂ ਅਨਾਜ ਘੱਲ ਦਿੱਤਾ ਗਿਆ, ਤੁਸੀਂ ਵੰਡਦੇ ਕਿਉਂ ਨਹੀਂ ਹੈ? ਔਰ ਜੇ ਦਾਲ ਨਹੀਂ ਹੈਗੀ, ਪੰਜਾਬ ਸਰਕਾਰ ਨੂੰ ਪਹਿਲਾਂ ਆਪਣੇ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਭਾਈ ਉਹ ਦਾਲ ਨਹੀਂ ਘੱਲਦੇ ਪਏ, ਸਾਡੀ ਦਾਲ ਨਹੀਂ ਗਲਦੀ ਪਈ, ਅਸੀਂ ਤੁਹਾਨੂੰ ਅਨਾਜ ਮੁਹੱਈਆ ਕਰਵਾਉਂਦੇ ਹਾਂ। ਹੁਣ ਮਜ਼ਦੂਰ ਜਾ ਰਹੇ ਆ, ਉਹਨਾਂ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਆ। ਕੈਪਟਨ ਅਮਰਿੰਦਰ ਸਿੰਘ ਨੇ ਚੋਰੀ ਚੁੱਕ ਕੇ ਯੋਗੀ ਨੂੰ ਵੀ ਫੋਨ ਕੀਤਾ ਕਿ ਭਾਈ ਆਪਣੇ ਮਜ਼ਦੂਰ ਜਿਹੜੇ ਆ ਉਹ ਦੇ ਦਿਓ ਸਾਨੂੰ। ਉਹਨਾਂ ਨੇ ਪਤਾ ਨਹੀਂ ਹੁਣ ਗੱਲ ਸੁਣੀ ਹੈ ਜਾਂ ਨਹੀਂ ਸੁਣੀ। ਤਾਂ ਜਿਹੜੇ ਮਜ਼ਦੂਰ ਜਾ ਰਹੇ ਆ, ਜਦੋਂ ਉਹਨਾਂ ਦੀਆਂ ਬਾਈਟਾਂ ਕੀਤੀਆਂ ਜਾ ਰਹੀਆਂ ਚੈਨਲਾਂ ਵੱਲੋਂ, ਉਹ ਸਿੱਧਾ ਕਹਿ ਰਹੇ ਆ, ਸਿੱਧਾ ਸਪਸ਼ਟ ਉਹ ਕਹਿੰਦੇ ਆ ਕਿ ਅਸੀਂ ਹੁਣ ਭੁੱਖ ਨਾਲ ਵਿਲਕ ਕੇ ਇੱਥੇ ਮਰਨਾ ਥੋੜ੍ਹੀ ਨਾ, ਸਾਨੂੰ ਕੁਛ ਨਹੀਂ ਮਿਲਦਾ। ਅਸੀਂ ਸਾਰੀਆਂ ਫਾਰਮੈਲਿਟੀਆਂ ਵੀ ਪੂਰੀਆਂ ਕੀਤੀਆਂ, ਰਸਮ ਪੂਰਤੀਆਂ ਸਾਰੀਆਂ ਜਿਹੜੀਆਂ ਉਹ ਕਰ ਲਈਆਂ, ਪਰ ਬਾਵਜੂਦ ਇਸ ਦੇ ਸਾਡੇ ਪੇਟ ਤੱਕ ਦਾਣਾ ਨਹੀਂ ਪਹੁੰਚਦਾ। ਅਸੀਂ ਵਿਲਕਦੇ ਪਏ, ਤੁਰ ਕੇ ਜਾਈਏ, ਰਿੜ ਕੇ ਜਾਈਏ, ਖੁੜ ਕੇ ਜਾਈਏ, ਅਸੀਂ ਜਾਵਾਂਗੇ ਜ਼ਰੂਰ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਦੇਖੋ ਇੱਕ ਬੜਾ ਕੰਟਰੋਵਰਸ਼ੀਅਲ ਮੁੱਦਾ ਵਾ ਕਿ ਕੇਂਦਰ ਸਰਕਾਰ ਕਹਿੰਦੀ ਆ ਕਿ ਅਨਾਜ ਇਹਨਾਂ ਨੇ ਵੰਡਿਆ ਨਹੀਂ ਹੈ, ਇਹ ਕਹਿੰਦੀ ਹੈ ਕਿ ਸਾਡੇ ਕੋਲ ਦਾਲ ਨਹੀਂ ਪਹੁੰਚੀ, ਪਰ ਇਹ ਗੱਲ ਹੈਗੀ ਆ ਕਿ ਅਨਾਜ ਨਹੀਂ ਵੰਡਿਆ ਗਿਆ। ਇਸ ਗੱਲ ਤੋਂ ਮੁਨਕਰ ਨਹੀਂ ਹੋ ਰਹੇ ਪੰਜਾਬ ਸਰਕਾਰ ਵਾਲੇ, ਤਾਂ ਅਨਾਜ ਰੱਖ ਕੇ ਬੈਠੇ ਆ। ਅਨਾਜ ਦਾ ਹਿਸਾਬ ਕਿਤਾਬ ਤੁਹਾਨੂੰ ਪਤਾ ਹੀ ਆ ਕਿ ਵਿਗੜ ਜਾਂਦਾ ਕਈ ਵਾਰ। ਖੈਰ ਜੋ ਵੀ ਆ, ਬਹੁਤ ਗਲਤ ਗੱਲ ਆ। ਅਨਾਜ ਜਿਹੜਾ ਆ ਉਹ ਜਾਣਾ ਚਾਹੀਦਾ ਲੋਕਾਂ ਤੱਕ। ਐਸਾ ਨਾ ਕਰਨ ਵਾਲੇ ਰਾਜਾਂ ਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਆ ਕਿ ਤੁਸੀਂ ਇਸ ਮੌਕੇ ਤੇ ਜਦੋਂ ਲੋਕ ਜਿਹੜੇ ਫਾਕੇ ਕੱਢਦੇ ਪਏ ਆ, ਤੁਸੀਂ ਜੇ ਅਨਾਜ ਵੀ ਨਹੀਂ ਵੰਡ ਸਕਦੇ ਤੇ ਤੁਸੀਂ ਹੋਰ ਕੀ ਕਰਨਾ? ਖੁਸ਼ੀਆਂ ਕੀ ਵੰਡੋਗੇ ਤੁਸੀਂ ਲੋਕਾਂ ਤੱਕ? ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਨੇ ਕਿਹਾ ਵੀ NRIs ਦੇ ਆਉਣ ਨਾਲ ਫਿਰ ਵਧਣਗੇ ਮਾਮਲੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ NRIs ਦੇ ਮਾਮਲੇ 'ਚ ਕਿਉਂ ਇੰਨੇ ਸਖਤ, ਇੰਨੇ ਕੁਰਖਤ ਆ, ਪਤਾ ਨਹੀਂ ਕਾਹਤੋਂ। ਇਹ ਸਾਰੀ ਗੱਲ ਪਹੁੰਚੋਂ ਕਿ NRIs ਤੇ ਸੁੱਟ ਦਿੰਦੇ ਆ। ਹੁਣ ਜਿਹੜਾ ਪੀਕ ਤੇ ਪਹੁੰਚਿਆ ਪਿਆ ਪੰਜਾਬ ਦਾ ਅੰਕੜਾ, ਚਲੋ ਆਪਾਂ ਗੱਲ ਕਰਦੇ ਹਾਂ ਬਾਅਦ ਦੇ ਵਿੱਚ, ਪਹਿਲਾਂ ਆਹ ਗੱਲ ਕਰ ਲਈਏ ਤਾਂ ਉਹਦੇ ਵਿੱਚ ਤੇ ਹੁਣ NRIs ਦਾ ਕੋਈ ਰੋਲ ਨਹੀਂ ਸੀ ਨਾ, ਉਹ ਤੇ ਲੋਕ ਸਾਡੇ ਹੀ ਸੀਗੇ
ਜਿਹੜੇ ਕਾਮੇ ਸੀ ਮਹਾਰਾਸ਼ਟਰ ਦੇ ਵਿੱਚੋਂ ਆਏ, ਰਾਜਸਥਾਨ ਚੋਂ ਆਏ ਸ਼ਰਧਾਲੂ ਸੀ, ਉਹ ਆਏ ਤਾਂ ਉਹ ਸਾਡੇ ਆਪਣੇ ਲੋਕ ਸੀਗੇ ਨਾ। ਉਹਨਾਂ ਨੂੰ ਵੀ ਅਸੀਂ ਕਿਹਾ ਕਿ ਨਾ ਯਾਰ ਇਹ ਬਿਮਾਰ ਨੇ ਤਾਂ ਬਿਮਾਰਾਂ ਨੂੰ ਬਿਮਾਰਾਂ ਦੀ ਨਿਗਾਹ ਦੇ ਨਾਲ ਵੇਖੋ, ਤੁਸੀਂ ਬੇਗਾਨਿਆਂ ਦੀ ਨਿਗਾਹ ਨਾਲ ਨਾ ਵੇਖੋ, ਬੇਗਾਨਗੀ ਦਾ ਅਹਿਸਾਸ ਨਾ ਕਰਵਾਓ। ਤਾਂ ਹੁਣ ਵਾਰ-ਵਾਰ ਪਹੁੰਚ ਕੇ NRI ਤੇ ਠੀਕਰਾ ਜਿਹੜਾ ਭੰਨਿਆ ਜਾ ਰਿਹਾ। ਹੁਣ ਕਹਿੰਦੇ ਆ ਕਿ ਦੇਖੋ ਜੀ 21,000 ਬੰਦਾ ਆਉਣਾ, ਕੀ ਕਰਾਂਗੇ, ਇਹ ਕਰਾਂਗੇ, ਵਾਹ ਕਰਾਂਗੇ। ਹੋਟਲਾਂ ਵਾਲਿਆਂ ਨੂੰ ਕਹਿੰਦੇ ਪਏ ਹੋਟਲ ਦੇ ਦਿਓ ਯਾਰ, ਕੁਆਰੰਟੀਨ ਕਰਨੇ ਆ ਲੋਕ, ਤੇ ਆਪਣੇ ਇਹਨਾਂ ਦੇ ਵੱਡੇ ਵੱਡੇ ਹੋਟਲ ਆ। ਜੇ ਆਪਾਂ ਕਹੀਏ ਤੇ ਮੇਰੇ ਖਿਆਲ ਦੇ ਨਾਲ 1000-2000 ਬੰਦਾ ਤੇ ਕੁਆਰੰਟੀਨ ਕੈਪਟਨ ਅਮਰਿੰਦਰ ਸਿੰਘ ਦੀ ਹਵੇਲੀ 'ਚ ਹੀ ਆ ਜਾਣਾ, ਡਿਓੜੀ ਦਿਹਾੜੀ 'ਚ ਹੀ ਆ ਜਾਣਾ। ਇਹਨਾਂ ਦਾ ਹਿਸਾਬ ਕਿਤਾਬ ਤਗੜਾ ਨਾ। ਪਟਿਆਲਾ ਮੱਲੀ ਬੈਠੇ ਆ, ਲੋਕਾਂ ਨੂੰ ਕਹਿੰਦੇ ਪਏ ਕਿ ਹੋਟਲ ਦਿਓ। ਖੈਰ ਜੋ ਵੀ ਆ, ਹੁਣ ਇਹ ਕਹਿੰਦੇ ਆ ਕਿ ਅਸੀਂ ਫੇਰ ਇੱਕ ਵਾਰੀ ਰਿਸਕ ਤੇ ਆ ਕਿਉਂਕਿ ਬਹੁਤ ਸਾਰੇ NRI ਜਿਹੜੇ ਆ ਉਹ ਇੱਥੇ ਆ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਠੀਕ ਆ ਕਿ ਇੱਕ ਚਿੰਤਾ ਤੇ ਬਣਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੱਲ ਹੋਊਗਾ, ਕਿਉਂਕਿ ਹੁਣ ਤੁਹਾਨੂੰ ਪਤਾ ਹੌਲੇ ਹੌਲੇ ਦੇਸ਼ ਖੁੱਲ ਰਿਹਾ ਹੈ, ਪੰਜਾਬ ਵੀ ਖੁੱਲ ਰਿਹਾ, ਲੋਕਡਾਊਨ ਚੋਂ ਬਾਹਰ ਆਇਆ ਜਾ ਰਿਹਾ। ਔਰ ਇਹ ਤੇ ਕਹਿ ਰਹੇ ਆ, ਜੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੰਗ ਵੀ ਕੀਤੀ ਹੈ ਬਕਾਇਦਾ ਕੇਂਦਰ ਦੇ ਕੋਲੋਂ ਕਿ ਲੋਕਡਾਊਨ ਦਾ ਜਿਹੜਾ ਰੋਡ ਮੈਪ ਆ ਭਾਈ ਤਿਆਰ ਕਰਕੇ ਸਾਨੂੰ ਦਿਓ, ਅਸੀਂ ਤਿਆਰੀ ਰੱਖੀਏ। ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਦੁਕਾਨਾਂ ਵੀ 3 ਵਜੇ ਤੱਕ ਕਰ ਦਿੱਤੀਆਂ, ਮਤਲਬ ਕਿ ਇਹਨਾਂ ਨੇ ਕਿਹਾ ਵੀ ਚੱਲਣ ਦਿਓ, ਜੇਕਾ ਚੱਲਣ ਦਿਓ, ਜਿੱਧਰ ਨੂੰ ਜਾਂਦਾ ਵੇਖੀ ਜਾਊਗੀ ਜੋ ਹੋਊਗੀ। ਤਾਂ ਦੂਜੇ ਪਾਸੇ ਡਰ ਰਹੇ ਨੇ, ਇੱਕ ਪਾਸੇ ਤੇ ਖੋਲ ਰਹੇ, ਦੂਜੇ ਪਾਸੇ 21,000 ਬੰਦੇ ਦਾ। ਹੁਣ ਜੇ ਤੁਹਾਨੂੰ ਪਤਾ ਹੀ ਆ ਕਿ ਭਾਈ ਇਹ ਬੰਦੇ ਆਉਣਗੇ ਬਾਹਰੋਂ, ਤਾਂ ਤੁਸੀਂ ਦੇਖੋ ਜਿਹੜਾ ਲੱਖ ਰੁਪਈਆ ਬੰਦਾ ਭਰ ਕੇ ਆਊਗਾ ਮੰਨ ਲਓ ਅਮਰੀਕਾ ਚੋਂ, ਜੇ ਤੁਸੀਂ ਉਹਨੂੰ ਉਹਦੇ ਪੱਲਿਓਂ ਵੀ ਟੈਸਟ ਆਖੋਗੇ 1 ਦਿਨ 2 ਦਿਨ ਰੁਕ ਜਾ ਭਾਈ ਇੱਥੇ ਤੈਨੂੰ ਕੁਆਰੰਟੀਨ ਕਰਦੇ ਆ, ਤਾਂ ਤੇ ਸੈਂਪਲ ਦੇ, ਤਾਂ ਮੈਨੂੰ ਨਹੀਂ ਲੱਗਦਾ ਕੋਈ 4-5 ਹਜ਼ਾਰ ਆਪਣੇ ਪੱਲਿਓਂ ਖਰਚਣ ਤੋਂ ਵੀ ਗੁਰੇਜ਼ ਕਰੂਗਾ ਕਿ ਚਲੋ ਖਹਿੜਾ ਛੁੱਟੂਗਾ, ਮੈਂ ਨੈਗੇਟਿਵ ਹਾਂ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਜਾ ਸਕਦਾ ਵਾਂ। ਜੇ ਕੁਆਰੰਟੀਨ ਹੋਣਾ ਵੀ ਹੈ ਤਾਂ ਆਪਣੇ ਘਰ ਦੇ ਵਿੱਚ ਹੋ ਲਵਾਂਗੇ। ਜਿਹੜਾ ਬੰਦਾ ਆ ਹੀ ਗਿਆ ਉੱਥੇ ਮੰਨ ਲਓ 50,000 ਦੀ ਟਿਕਟ ਖਰੀਦ ਕੇ ਜੇ ਬ੍ਰਿਟੇਨ ਚੋਂ ਆ ਗਿਆ, ਬਰਤਾਨੀਆ ਚੋਂ ਆ ਗਿਆ, UK ਚੋਂ ਆ ਗਿਆ, ਤਾਂ ਉਹ ਇੱਥੋਂ ਵੀ 4-5 ਹਜ਼ਾਰ ਖਰਚ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਤੁਸੀਂ ਸੰਭਾਲੋ ਉਹਨਾਂ ਨੂੰ, ਕੁਆਰੰਟੀਨ ਵਾਸਤੇ ਜਗ੍ਹਾ ਬਣਾਓ, ਬਹੁਤ ਹੋਟਲ ਨੇ, ਬਹੁਤ ਸਰਾਵਾਂ ਨੇ, ਬਹੁਤ ਸਾਰੀਆਂ ਜਗ੍ਹਾ ਨੇ, ਤਾਂ ਸਾਰੇ ਰਲ ਮਿਲ ਕੇ ਜੇ ਸੰਭਾਲਣ। ਹੁਣ ਦੇਖੋ ਬੰਦਾ ਜੇ ਬਾਹਰੋਂ ਮਾਰ ਖਾਂਦਾ ਹੋਵੇ ਨਾ, ਉਹ ਭੱਜ ਕੇ ਘਰ ਨੂੰ ਆਉਂਦਾ, ਕਦੇ ਘਰ ਵਾਲਿਆਂ ਨੇ ਥੋੜੀ ਨਾ ਬੂਹੇ ਢੋਏ ਆ। ਜੇ ਦੇਖੋ ਹੁਣ ਕੋਈ ਬੰਦਾ ਕਿਸੇ ਬੰਦੇ ਦੇ ਮਗਰ ਲੱਗ ਜਾਂਦੇ 4 ਬੰਦੇ, ਤੇ ਉਹ ਭੱਜ ਕੇ ਘਰ ਨੂੰ ਵੜਦਾ। ਕਦੇ ਮਾਂ ਨੇ ਬੂਹਾ ਮਾਰਿਆ, ਕਦੇ ਪਿਓ ਨੇ ਬੂਹਾ ਮਾਰਿਆ ਕਿ ਭੱਜਾ ਮਰ ਜਾ ਛਿੱਤਰ ਖਾ, ਸਗੋਂ ਘਰ ਵਾਲੇ ਤੇ ਬੂਹਾ ਖੋਲ ਕਹਿੰਦੇ ਅੰਦਰ ਆ, ਜੇ ਕੋਈ ਫੇਰ ਆਇਆ ਤੇਰੇ ਪਿੱਛੇ ਅਸੀਂ ਦੇਖਾਂਗੇ, ਠੀਕ ਹੈ ਨਾ। ਤਾਂ ਇਹ ਜਿਹੜੀ ਸੋਚ ਆ ਇਹ ਪਾਸੇ ਹਟ ਕੇ, ਪਾਸੇ ਛੱਡ ਕੇ ਇਹਦੇ ਤੋਂ ਇਹ ਸੋਚਣ ਦੀ ਜ਼ਰੂਰਤ ਆ ਕਿ ਕਿਸ ਢੰਗ ਦੇ ਨਾਲ ਇਹਨਾਂ ਨੂੰ ਆਪਣੇ ਘਰ 'ਚ ਅਸੀਂ ਵਾੜਨਾ ਹੈ। ਇਹਨਾਂ ਦਾ ਆਪਣਾ ਘਰ ਹੀ ਆ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਬੂਹੇ ਦੇ ਅੰਦਰ ਲੰਘਾਉਣਾ। ਤੁਸੀਂ ਉਹ ਉਪਾਅ ਕਰੋ। ਜੇ ਤੁਸੀਂ ਇੰਨੀ ਦੇਰ ਪਹਿਲਾਂ ਚਿੰਤਾ ਕਰਕੇ ਵੀ ਫਿਰ ਫੇਲੀਅਰ ਵਿਖਾ ਦਿੰਦੇ ਹੋ, ਤਾਂ ਫਿਰ ਇਹ ਉਹਨਾਂ ਦਾ ਨੁਕਸ ਨਹੀਂ ਆਉਣ ਵਾਲਿਆਂ ਦਾ, ਉਹ ਤਾਂ ਰਜਿਸਟਰਡ ਹੋਏ ਆ, ਫਿਰ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ। ਜੇ ਤੁਸੀਂ ਇੱਥੇ ਆ ਕੇ ਕੋਈ ਕੁਤਾਹੀ ਕਰਦੇ ਹੋ ਤਾਂ ਉਸ ਸੂਰਤ ਦੇ ਵਿੱਚ ਫਿਰ ਕੁਤਾਹੀ ਦੀ ਸਫਾਈ ਨਹੀਂ ਚੱਲੇਗੀ। ਬਾਕੀ ਕੁਛ ਹੋਰ ਚੀਜ਼ਾਂ ਨੇ ਜਿਹੜੀਆਂ ਅੱਜ ਕਰੋਨਾ ਵਾਇਰਸ ਦੇ ਨਾਲ ਜੁੜੀਆਂ ਹੋਈਆਂ, ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਕਰੋਨਾ ਵਾਇਰਸ ਕੇਸ ਜਿਹੜੇ ਆ ਉਹ ਇਸ ਸਮੇਂ ਪੂਰੇ ਸੰਸਾਰ ਦੇ ਵਿੱਚ 38,56,211 ਮੌਤਾਂ, 2,66,232 ਰਿਕਵਰਡ, 13,17,745 ਇਹ ਅੰਕੜਾ ਖੁਸ਼ਗਵਾਰ ਆ। ਇਹਨੂੰ ਦੇਖ ਕੇ ਥੋੜਾ ਹੌਸਲਾ ਜ਼ਰੂਰ ਬੰਨਿਆ ਕਰੋ ਕਿਉਂਕਿ ਬਹੁਤ ਜਲਦੀ ਇਹ ਅੰਕੜਾ ਜਿਹੜਾ ਵੱਧ ਰਿਹਾ। ਇੰਡੀਆ ਜਿਹੜਾ ਉਹ 53,000 ਤੋਂ ਪਾ ਰਿਹਾ ਇਸ ਵੇਲੇ, 53,045 ਕੇਸ ਆ, 1787 ਡੈਥ ਦੇ ਮਾਮਲੇ, ਔਰ ਜਿਹੜੀ ਟੈਸਟਿੰਗ ਆ ਉਹ ਅੱਜ ਪਹੁੰਚ ਗਈ ਇਹਨਾਂ ਦੀ 13,57,413 ਤੇ। ਤਾਂ ਬਹਰਹਾਲ ਦੂਜੀਆਂ ਕੁਛ ਵੱਡੀਆਂ ਖਬਰਾਂ ਭਾਰਤ ਨੂੰ ਲੈ ਕੇ ਏਮਸ ਦੇ ਜਿਹੜੇ ਡਾਇਰੈਕਟਰ ਆ ਡਾਕਟਰ ਰਣਦੀਪ ਗੁਲੇਰੀਆ, ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਆ ਕਿ ਕਰੋਨਾ ਦੇਸ਼ ਵਿੱਚ ਹੋਰ ਵਧੇਗਾ ਜੂਨ ਅਤੇ ਜੁਲਾਈ ਵਿੱਚ। ਵੈਸੇ ਇਹਨਾਂ ਦਾ ਆਪਣਾ ਇੱਕ ਡਾਕਟਰ ਅੱਜ ਕਹਿ ਰਿਹਾ ਸੀਗਾ ਕਿ ਮਈ ਤੀਕ ਹੀ ਇਹਦੀ ਪੀਕ ਹੈ, ਉਸ ਤੋਂ ਬਾਅਦ ਨਾਰਮਲ ਹੋ ਜਾਏਗਾ ਸਾਰਾ ਕੁਛ। ਕਿਹਦੇ ਤੇ ਯਕੀਨ ਕਰੀਏ, ਸਮਝ ਤੋਂ ਪਰੇ ਦੀ ਗੱਲ ਆ। ਤਾਂ ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ ਦੱਸਦੇ ਕਿ 548 ਲਗਭਗ ਜਾਨੀ 550 ਡਾਕਟਰ ਅਤੇ ਨਰਸਾਂ ਪੀੜਤ ਹਨ। ਇਹ ਵੀ ਬਹੁਤ ਵੱਡਾ ਅੰਕੜਾ, ਕਿਉਂਕਿ ਜਦੋਂ ਕੋਈ ਡਾਕਟਰ ਪੀੜਤ ਹੁੰਦਾ ਜਾਂ ਨਰਸ ਪੀੜਤ ਹੁੰਦੀ ਹੈ ਤਾਂ ਉਹਦਾ ਨੁਕਸਾਨ ਇਹ ਹੈ ਕਿ ਬਹੁਤ ਸਾਰੇ ਹੋਰ ਸਟਾਫ ਨੂੰ ਵੀ ਕੁਆਰੰਟੀਨ ਹੋਣਾ ਪੈਂਦਾ, ਮਤਲਬ ਕਿ ਕੰਮ ਕਾਜ ਆ ਜਿਹੜਾ ਪ੍ਰਭਾਵਿਤ ਹੁੰਦਾ। ਲਾਕਡਾਊਨ ਤੋਂ ਬਾਅਦ ਮਹਾਰਾਸ਼ਟਰ 'ਚ 487 ਪੁਲਿਸ ਕਰਮਚਾਰੀ ਵੀ ਕਰੋਨਾ ਪੋਜ਼ਿਟਿਵ ਪਾਏ ਗਏ। ਬਹੁਤ ਵੱਡੀ ਗਿਣਤੀ ਹੈ। ਮੈਂ ਜਿਵੇਂ ਕਿਹਾ ਕਿ ਜੇ ਮੰਨ ਲਓ ਇੱਕ ਪੁਲਿਸ ਕਰਮਚਾਰੀ ਪੋਜ਼ਿਟਿਵ ਪਾਇਆ ਜਾਂਦਾ ਤਾਂ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਿਹਾ, ਡਿਊਟੀ ਕਰ ਰਿਹਾ, ਤਾਂ ਉਹ ਵੀ 20-50 ਬੰਦੇ ਇੱਕ ਵਾਰੀ ਡਿਊਟੀ ਤੋਂ ਆਫ ਹੋਣਗੇ। ਬਹੁਤ ਵੱਡੀ ਸਮੱਸਿਆ ਹੈ। ਇਸ ਤਰ੍ਹਾਂ ਮੁੰਬਈ ਦੇ ਵਿੱਚੋਂ ਹੀ ਖਬਰ ਹੈ ਕਿ ਹਸਪਤਾਲ 'ਚ ਲਾਸ਼ਾਂ ਦੇ ਵਿਚਾਲੇ ਕਰੋਨਾ ਮਰੀਜ਼ਾਂ ਦਾ ਇਲਾਜ ਹੋ ਰਿਹਾ ਸੀਗਾ। ਦੇਖੋ ਕਿੰਨੀ ਤਰਾਈ ਕਰਨ ਵਾਲੀ ਗੱਲ ਆ ਕਿ ਲਾਸ਼ਾਂ ਦੇ ਵਿੱਚ
ਕਰੋਨਾ ਮਰੀਜ਼ਾਂ ਦਾ ਇਲਾਜ, ਰੱਬ ਹੀ ਰੱਖਾ। ਖੈਰ ਦੂਜੇ ਪਾਸੇ ਜਿੱਦਾਂ ਮੈਂ ਕਿਹਾ ਕਿ ਕੁਛ ਸਟੇਟਾਂ ਨੇ ਜਿਹੜੀਆਂ ਉਹ ਜਿੱਦਾਂ ਲਾ ਲਓ ਕਿ ਯੂਪੀ ਆ, ਬਿਹਾਰ ਆ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਮਾਈਗ੍ਰੈਂਟ ਵਰਕਰ ਜਿਹੜੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਕੰਮ ਕਰਨ ਜਾਂਦੇ, ਉਹਨਾਂ ਨੂੰ ਫੋਨ ਕਰਕੇ ਕਹਿ ਰਹੇ ਆ ਕਿ ਪਲੀਜ਼ ਇਮਦਾਦ ਦਿਓ, ਸਾਨੂੰ ਸਾਡੀ ਇਮਦਾਦ ਕਰੋ ਕਿ ਸਾਨੂੰ ਇਹ ਜਿਹੜੇ ਮਜ਼ਦੂਰ ਆ ਇਹ ਰਹਿਣ ਦੇ ਮੁਹੱਈਆ ਕਰਵਾਓ, ਆਪਣੇ ਸਟੇਟ ਦੇ ਵਿੱਚ ਨਾ ਸੱਦੋ। ਤਾਂ ਦੂਜੇ ਪਾਸੇ ਜਿੱਦਾਂ ਕਾਂਸਟੇਬਲ ਅਮਿਤ ਰਾਣਾ ਦਾ ਮਾਮਲਾ ਸੀਗਾ, ਉਹ ਵੀ ਅੱਜ ਕਾਫੀ ਵਿਵਾਦਾਂ ਦੇ ਵਿੱਚ ਘਿਰਿਆ। ਉਹਦੀ ਮੌਤ ਹੋ ਗਈ, ਮੌਤ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ, ਪਰ ਉਹਦੇ ਸਾਥੀਆਂ ਨੇ ਕਿਹਾ ਕਿ ਉਹਨੂੰ ਕਈ ਹਸਪਤਾਲਾਂ 'ਚ ਖੜਿਆ ਗਿਆ ਪਰ ਕਿਸੇ ਨੇ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ। ਇੱਧਰ ਜਿਹੜੇ ਹੈਗੇ ਆ ਜਲ ਸ਼ਕਤੀ ਮੰਤਰਾਲੇ ਵਾਲੇ, ਉਹਨਾਂ ਨੇ ICMR ਨੂੰ ਯਾਨੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੂੰ ਕਰੋਨਾ ਵਾਇਰਸ ਦੇ ਇਲਾਜ ਲਈ ਗੰਗਾ ਜਲ ਤੇ ਸਟੱਡੀ ਕਰਨ ਦਾ ਪ੍ਰਪੋਜ਼ਲ ਦਿੱਤਾ ਹੈ। ਸੋ ਮੇਰੇ ਖਿਆਲ ਦੇ ਨਾਲ ਉਹ ਸਟੱਡੀ ਬੰਦ ਹੋ ਗਈ ਹੋਣੀ ਆ, ਗੋਬਰ ਵਾਲੀ ਜਾਂ ਗਊ ਮੂਤਰ ਵਾਲੀ, ਹੁਣ ਇੱਕ ਨਵੀਂ ਸਟੱਡੀ ਕਰਨ ਜਾ ਰਹੇ ਆ। ਖੈਰ ਚਲੋ, ਜੇ ਇਜ਼ਰਾਈਲ ਵਾਲੇ ਉਹ ਬਣਾ ਰਹੇ ਆ ਮੋਨੋਕਲੋਨਲ ਪ੍ਰੋਟੀਨ, ਜੇ ਇਟਲੀ ਵਾਲੇ ਵੈਕਸੀਨ ਬਣਾ ਰਹੇ ਆ, ਫਾਈਜ਼ਰ ਵਾਲੇ ਵੈਕਸੀਨ ਬਣਾ ਰਹੇ ਆ, ਤਾਂ ਅਸੀਂ ਵੀ ਕੁਛ ਨਾ ਕੁਛ ਕਰ ਰਹੇ ਹਾਂ। ਇਹਦਾ ਮਤਲਬ ਹੈ ਕਿ ਇਹ ਨਹੀਂ ਹੈ ਕਿ ਵਿਹਲੇ ਬੈਠੇ ਕੁਛ ਨਾ ਕੁਛ ਕਰੀ ਜਾ ਰਹੇ ਹਾਂ ਅਸੀਂ ਵੀ। ਤਾਂ ਖੈਰ ਜੇ ਆਪਾਂ ਇੱਧਰ ਪੰਜਾਬ ਵੱਲ ਪਰਤੀਏ ਤਾਂ ਚੰਡੀਗੜ੍ਹ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਉੱਥੇ ਅੱਜ ਆਏ ਮੇਰੇ ਖਿਆਲ ਦੇ ਨਾਲ ਅੱਧਾ ਦਰਜਨ ਦੇ ਵਿੱਚ ਕੇਸ ਨਵੇਂ, 6 ਸਾਲਾਂ ਵਿੱਚ ਪੋਜ਼ਿਟਿਵ ਬੱਚਾ ਵੀ ਸੀਗਾ। ਮੰਦਭਾਗੀ ਗੱਲ ਹੈ ਕਿ ਛੋਟੇ ਛੋਟੇ ਬੱਚੇ, ਕਿਉਂਕਿ ਬਹੁਤ ਔਖਾ ਹੈ ਨਾ ਬੱਚਿਆਂ ਨੂੰ ਆਈਸੋਲੇਟ ਕਰਨਾ, ਬੱਚਿਆਂ ਦਾ ਇਸ ਤਰ੍ਹਾਂ ਬਹੁਤ ਔਖਾ, ਸੋਚ ਕੇ ਹੀ ਮਨ ਘਬਰਾਉਂਦਾ। ਮੈਂ ਤਾਂ ਕਹਿੰਦਾ ਦੁਆ ਕਰਦਾ ਕਿ ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ। ਤਾਂ ਖੈਰ ਪੰਜਾਬ ਵੱਲ ਪਰਤੀਏ ਤਾਂ ਟੋਟਲ ਜਿਹੜੇ ਟੈਸਟ ਨੇ ਉਹ ਹੈਗੇ ਇਹਨਾਂ ਦੇ ਸੈਂਪਲ ਜਿਹੜੇ ਇਹਨਾਂ ਨੇ ਲਏ ਆ ਤਕਰੀਬਨ 34,701 ਔਰ ਪੇਸ਼ੈਂਟ ਜਿਹੜੇ ਇਹਨਾਂ ਦੇ ਕੋਲ ਇਸ ਵੇਲੇ ਆ 1644। ਇਸ ਤੋਂ ਇਲਾਵਾ ਜਿਹੜੇ ਰਿਪੋਰਟ ਨੈਗੇਟਿਵ ਆਏ ਨੇ ਉਹ ਹੈ 28,933। ਰਿਜ਼ਲਟ ਅਵੇਟਡ ਮਤਲਬ ਕਿ ਜਿਨ੍ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਉਹ ਹੈਗੇ 4124 ਨਤੀਜੇ। ਇਸ ਤੋਂ ਇਲਾਵਾ ਜਿਹੜੇ ਰਿਕਵਰਡ ਹੋ ਗਏ ਆ ਉਹ 150 ਤੁਸੀਂ ਇਹਨਾਂ ਨੂੰ ਮਾਈਨਸ ਕਰ ਸਕਦੇ ਹੋ 1644 ਦੇ ਵਿੱਚੋਂ। ਐਕਟਿਵ ਕੇਸ ਕਿੰਨੇ ਰਹਿ ਜਾਣਗੇ ਫਿਰ 1467। ਤੇ ਜੇ ਆਪਾਂ ਗੱਲ ਕਰੀਏ ਨੰਬਰ ਆਫ ਪੇਸ਼ੈਂਟ ਔਨ ਆਕਸੀਜਨ ਸਪੋਰਟ, ਯਾਨੀ ਜੋ ਆਕਸੀਜਨ ਤੇ ਆ ਉਹ ਮਰੀਜ਼ ਆ ਸਿਰਫ ਇੱਕ, ਉਹ ਕਾਫੀ ਦਿਨਾਂ ਤੋਂ ਇੱਕੋ ਹੀ ਵੈਂਟੀਲੇਟਰ ਤੇ ਆ। ਤੇ ਬਾਕੀ ਜੇ ਆਪਾਂ ਰਿਪੋਰਟਾਂ ਵੇਖੀਏ ਮੌਤ ਦੀ ਗਿਣਤੀ ਦੀਆਂ ਤਾਂ ਉਹ ਇਸ ਵੇਲੇ ਆ 28। ਅੱਜ ਜ਼ਿਲ੍ਹਿਆਂ ਦੇ ਹਿਸਾਬ ਕਿਤਾਬ ਨਾਲ ਜੇ ਦੇਖੀਏ ਅੰਮ੍ਰਿਤਸਰ ਦੇ ਵਿੱਚ 46 ਨਵੇਂ ਕੇਸ ਆਏ ਆ ਤੇ ਤਰਨਤਾਰਨ ਦੇ ਵਿੱਚ 43, 118 ਟੋਟਲ ਆਏ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਵੱਡੀ ਗਿਣਤੀ ਜਿਹੜੀ ਆ ਉਹ ਇਹਨਾਂ ਦੋ ਮਾਝੇ ਦੇ ਜ਼ਿਲ੍ਹਿਆਂ 'ਚੋਂ ਆਈ ਆ। ਬਾਕੀ ਪਟਿਆਲੇ 'ਚ ਰਿਪੋਰਟ ਹੋਇਆ 6, ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਹਾਲੇ ਇੱਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਰਿਪੋਰਟ ਦਾ। ਸੰਗਰੂਰ 'ਚੋਂ 1, ਬਠਿੰਡਾ 'ਚੋਂ 2, ਲੁਧਿਆਣਾ 'ਚੋਂ 1, ਗੁਰਦਾਸਪੁਰ 'ਚੋਂ 6, ਜਲੰਧਰ 'ਚੋਂ 12, ਬਾਕੀ ਫਤਿਹਗੜ੍ਹ ਸਾਹਿਬ ਤੋਂ 1। ਜੇ ਜ਼ਿਲ੍ਹਿਆਂ ਦੀ ਆਪਾਂ ਹੁਣ ਤੱਕ ਦੀ ਸੂਰਤ ਹਾਲ ਦੇਖੀਏ ਤਾਂ ਇਹਦੇ ਵਿੱਚ 276 ਕੇਸ ਹੁਣ ਤੱਕ। ਅੰਮ੍ਰਿਤਸਰ ਦੇ ਐਕਟਿਵ ਕੇਸ ਜਿਹੜੇ ਆ 265 ਹੀ ਆ, 8 ਜਿਹੜੇ ਆ ਉਹ ਰਿਕਵਰ ਕਰ ਚੁੱਕੇ, 3 ਮੌਤਾਂ ਹੋਈਆਂ। ਜਲੰਧਰ ਦੇ ਵਿੱਚ 147, 123 ਜਿਹੜੇ 130 ਕੇਸ ਜਿਹੜੇ ਐਕਟਿਵ ਆ। ਟੋਟਲ ਜਿਹੜੇ ਰਿਕਵਰ ਹੋਏ ਆ ਉਹ 12 ਤੇ ਡੈਥ ਕੇਸ ਜਿਹੜੇ ਆ ਉਹ 5 ਆ। ਤਾਂ ਇਸ ਤਰ੍ਹਾਂ ਜੇ ਆਪਾਂ ਦੂਜੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਰਨਤਾਰਨ ਦੇ ਵਿੱਚ 146 ਹੋ ਗਏ, ਲੁਧਿਆਣਾ ਦੇ ਵਿੱਚ 125 ਹੋ ਗਏ, ਮੋਹਾਲੀ ਦੇ ਵਿੱਚ 95, ਪਟਿਆਲੇ 'ਚ 95, ਪਟਿਆਲਾ ਉੱਥੇ ਹੀ ਰੁਕ ਗਿਆ, ਵਧੀਆ ਗੱਲ ਆ। ਗੁਰਦਾਸਪੁਰ ਦੇ ਵਿੱਚ 91, ਹੁਸ਼ਿਆਰਪੁਰ ਦੇ ਵਿੱਚ 99, ਸੰਗਰੂਰ 'ਚ 88, ਸ਼ਹੀਦ ਭਗਤ ਸਿੰਘ ਨਗਰ ਯਾਨੀ ਨਵਾਂ ਸ਼ਹਿਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ 'ਚ 85, ਮੁਕਤਸਰ ਸਾਹਿਬ ਦੇ ਵਿੱਚ 65, ਮੋਗਾ 'ਚ 56, ਫਰੀਦਕੋਟ 'ਚ 45, ਫਿਰੋਜ਼ਪੁਰ 'ਚ 43, ਫਾਜ਼ਿਲਕਾ 'ਚ 39, ਬਠਿੰਡਾ 'ਚ 39, ਪਠਾਨਕੋਟ 'ਚ 27, ਬਰਨਾਲਾ 'ਚ 20, ਫਤਿਹਗੜ੍ਹ ਸਾਹਿਬ ਦੇ ਵਿੱਚ 20, ਮਾਨਸਾ 'ਚ 19, ਕਪੂਰਥਲਾ 'ਚ 18, ਰੋਪੜ ਦੇ ਵਿੱਚ 16। ਤਾਂ ਇਹ ਕੁੱਲ ਗਿਣਤੀ ਹੈ 1644 ਕੇਸਾਂ ਦੀ। ਇਸ ਟਾਈਮ ਜਿਹੜੀ ਅਖੀਰਲੀ ਗਿਣਤੀ ਅਪਡੇਸ਼ਨ ਹੋਈ ਆ ਇਹ 7 ਵਜੇ ਤੱਕ ਹੁੰਦਾ ਬੁਲੇਟਿਨ। ਉਸ ਤੋਂ ਬਾਅਦ ਜੇ ਅੰਕੜੇ ਅਪਡੇਟ ਹੋ ਗਏ ਹੋਣ ਤਾਂ ਉਹਦੇ ਲਈ ਮੈਂ ਖਿਮਾ ਦਾ ਜਾ ਚੁੱਕਿਆ, ਕਿਉਂਕਿ ਬਾਅਦ ਦੇ ਵਿੱਚ ਵੇਖਿਆ ਨਹੀਂ ਜਾਂਦਾ। ਹੋਰ ਜੇ ਪੰਜਾਬ ਦੇ ਮੁਤਲਕ ਵੇਖੀਏ ਆਪਾਂ ਕੁਛ 1-2 ਹੋਰ ਖਬਰਾਂ ਕਰੋਨਾ ਨਾਲ ਜੁੜੀਆਂ ਤਾਂ ਉਹ ਇਹੋ ਆ ਕਿ ਜੋ ਪ੍ਰਵਾਸੀ ਮਜ਼ਦੂਰ ਜਾ ਰਹੇ ਉਹਨਾਂ ਤੋਂ ਮੈਡੀਕਲ ਮੰਗਿਆ ਜਾ ਰਿਹਾ ਤੇ ਉਹਦੇ ਵਾਸਤੇ ਬਹੁਤ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ। ਇੱਕ ਮਰੀਜ਼ ਦੀ ਯਾਨੀ ਮੇਰੇ ਖਿਆਲ ਦੇ ਨਾਲ ਜਿਹੜਾ ਕਿ ਪਰਿਵਾਰ ਹੀ ਹੈ, ਵੈਸੇ ਇੱਕ ਮਰੀਜ਼ ਦੀ ਕਹਾਣੀ ਇਹ ਆ ਕਿ ਉਹਦਾ ਨਾਲ ਪਰਿਵਾਰ ਵੀ ਸੀ, ਹਜ਼ੂਰ ਸਾਹਿਬ ਤੋਂ ਪਰਤੇ। ਉਹਨਾਂ ਨੇ ਖੁਦ ਹੀ ਪ੍ਰਸ਼ਾਸਨ ਨੂੰ ਦੱਸਿਆ ਸੀ 20 ਅਪ੍ਰੈਲ ਨੂੰ ਪਰਤਾ ਹੈ। 8 ਦਿਨਾਂ ਬਾਅਦ ਉਹਨਾਂ ਦਾ ਸੈਂਪਲ ਭਰਿਆ ਗਿਆ, ਸੈਂਪਲ ਯਾਨੀ ਲਿਆ ਗਿਆ, ਪਰ ਉਸ ਤੋਂ ਬਾਅਦ ਅੱਜ 11 ਦਿਨ ਬੀਤ ਗਏ ਉਹਨਾਂ ਦੀ ਵਿਚਾਰਿਆਂ ਦੀ ਰਿਪੋਰਟ ਨਹੀਂ ਆਈ। ਉਹ ਕਹਿੰਦੇ ਕਦੋਂ ਸਾਡਾ ਕੁਆਰੰਟੀਨ ਤੋਂ ਖੜਾ ਛੜਾ ਹੋ ਗਏ। ਇਹੋ ਜਿਹੇ ਹਾਲਾਤ ਵੀ ਬਣੇ ਰਹੇ ਆ।
ਤਾਂ ਪੰਜਾਬ ਦੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ 'ਚ 15 ਮਈ ਤੋਂ 15 ਜੂਨ ਤੱਕ ਛੁੱਟੀਆਂ ਰਹਿਣਗੀਆਂ। ਵੈਸੇ ਹੁਣ ਛੁੱਟੀਆਂ ਦੀ ਖੁਸ਼ੀ ਨਹੀਂ ਹੁੰਦੀ, ਹੁਣ ਤੇ ਇਹ ਆ ਕਿ ਛੁੱਟੀਆਂ ਕਦੋਂ ਖਤਮ ਹੋਣ ਉਦੋਂ ਖੁਸ਼ੀ ਹੋਊਗੀ। ਪਾਵਰਕਾਮ ਦਾ ਵੱਡਾ ਫੈਸਲਾ, ਕੱਲ ਤੋਂ ਇਹਨਾਂ ਦੇ ਕੈਸ਼ ਕਾਊਂਟਰ ਜਿਹੜੇ ਆ ਖੁੱਲ ਜਾਣਗੇ, ਨੋਟਾਂ ਦੀ ਗਿਣਤੀ ਸ਼ੁਰੂ ਹੋ ਜਾਊਗੀ, ਮੀਟਰ ਰੀਡਿੰਗ ਜਿਹੜੀ ਆ ਉਹ ਵੀ ਸ਼ੁਰੂ ਕਰਨ ਜਾ ਰਹੇ ਆ, ਰਜਿਸਟਰੀਆਂ ਦਾ ਕੰਮ ਵੀ ਸ਼ੁਰੂ ਹੋ ਜਾਊਗਾ। ਖਾਸ ਤੌਰ ਤੇ ਔਰੰਜ ਜ਼ੋਨ ਜਾਂ ਗ੍ਰੀਨ ਜ਼ੋਨ ਹੈ ਜਿਹੜੇ, ਉਹਨਾਂ ਦੇ ਵਿੱਚ ਆਨਲਾਈਨ ਰਜਿਸਟਰੀਆਂ ਜਿਹੜੀਆਂ ਜ਼ਮੀਨਾਂ ਦੀਆਂ ਸ਼ੁਰੂ ਹੋ ਜੂਗੀਆਂ। ਇਸ ਤੋਂ ਇਲਾਵਾ ਸੇਵਾ ਕੇਂਦਰ ਹੈ ਜਿਹੜੇ ਸੀਮਤ ਸਟਾਫਾਂ ਦੇ ਨਾਲ 8 ਮਈ ਤੋਂ ਮੁੜ ਖੁੱਲਣਗੇ। ਇੱਧਰ ਇੱਕ ਚੰਗੀ ਪਹਿਲ ਕਦਮੀ ਕੀਤੀ ਹੈ ਸਰਬੱਤ ਦਾ ਭਲਾ ਟਰਸਟ ਨੇ। ਉਹਨਾਂ ਨੇ ਰੋਜੀ ਰੋਟੀ ਤੋਂ ਵਾਂਝੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪਾਠੀ ਸਿੰਘ ਹੈ, ਇਸ ਵੇਲੇ ਤੁਹਾਨੂੰ ਪਤਾ ਹੀ ਹੈ ਕਿ ਸਭ, ਚਾਹੇ ਉਹ ਧਾਰਮਿਕ ਕੰਮ ਹੋਣ ਚਾਹੇ ਸਮਾਜਿਕ ਕੰਮ ਹੋਣ, ਸਾਰੇ ਹੀ ਇਸ ਵੇਲੇ ਜੀ ਕਹੀਏ ਤਾਂ ਬਹੁਤ ਔਖੇ ਦੌਰ ਚੋਂ ਗੁਜ਼ਰ ਰਿਹਾ, ਤਾਂ ਉਹਨਾਂ ਦੀ ਇਮਦਾਦ ਕੀਤੀ ਹੈ। ਬਹੁਤ ਜ਼ਰੂਰੀ ਹੈ ਕਿਉਂਕਿ ਪਾਠੀ ਸਿੰਘ ਤੇ ਵਿਚਾਰੇ ਕਿਸੇ ਦੇ ਅੱਗੇ ਹੱਥ ਵੀ ਨਹੀਂ ਅੱਡ ਸਕਦੇ। ਤਾਂ ਖੈਰ ਬਹੁਤ ਵਧੀਆ ਕੰਮ ਇਹਨਾਂ ਨੇ ਕੀਤਾ ਜੀ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਪੰਜਾਬ ਦਾ ਸਾਬਕਾ ਡੀਜੀਪੀ ਸਮੇਧ ਸੈਣੀ, ਉਹਨੂੰ ਹਿਮਾਚਲ ਵੜਨ ਤੋਂ ਰੋਕਿਆ ਤੇ ਨਾਲੇ ਉੱਤੇ ਕੇਸ ਵੀ ਦਰਜ। ਹਾਂਜੀ, ਉਹਦੇ ਤੇ FIR ਜਿਹੜੀ ਦਰਜ ਹੋ ਗਈ ਹੈ। 29 ਸਾਲ ਬਾਅਦ ਮੁਲਤਾਨੀ ਵਾਲੇ ਕੇਸ ਦੀ ਇਹ FIR ਦਰਜ ਹੋਈ ਹੈ। ਇਨਸਾਫ ਕਦੋਂ ਮਿਲੇਗਾ ਕਿਸੇ ਕੋਈ ਪੱਕੀ ਡੇਟ ਨਹੀਂ ਹੈ ਇਸ ਬਾਬਤ। ਤਾਂ 29 ਸਾਲ ਲੱਗੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਜਾਂ ਉਹਨੂੰ ਕਹਿ ਲਈਏ ਖਪਾਉਣ ਦੇ ਮਾਮਲੇ 'ਚ FIR ਦਰਜ ਕਰਾਉਣ ਦੇ ਵਿੱਚ। ਤਾਂ ਉਹ ਵੀ ਇਸ ਕਰਕੇ ਕਿਉਂਕਿ ਉਹ ਇੱਕ IAS ਦਾ ਬੇਟਾ ਸੀਗਾ। ਤਾਂ ਦੇਖ ਲਓ ਪਰਿਵਾਰ ਕਿਹੋ ਜਿਹੀ ਭੱਜ ਤੁਰਕ ਕਰਨ ਵਾਲਾ ਹੋਊਗਾ। ਕੋਈ ਸਧਾਰਨ ਹੁੰਦਾ, ਪਤਾ ਨਹੀਂ ਕਿੰਨੇ ਕੁ ਸਧਾਰਨ ਪਰਿਵਾਰ ਹੋਣਗੇ ਜਿਹੜੇ ਅੱਜ ਤੱਕ ਕੋਰਟਾਂ ਕਚਹਿਰੀਆਂ 'ਚ ਪਹੁੰਚੇ ਨਹੀਂ ਹੋਣਗੇ। ਜੇ ਪਹੁੰਚੇ ਹੋਣਗੇ ਤੇ ਨਿਰਾਸ਼ ਹੋ ਕੇ ਪਰਤ ਗਏ ਹੋਣਗੇ। ਤਾਂ ਇਹ ਮਾਮਲਾ ਸੀਗਾ, FIR ਇਹਦੇ 'ਚ ਦਰਜ ਹੋਈ ਆ 364 ਧਾਰਾ 'ਚ, 201 'ਚ। 364 ਹੁੰਦੀ ਹੈ ਗਵਾਹ ਵਾਲੀ, ਉਹ ਸਾਰਿਆਂ ਨੂੰ ਪਤਾ ਹੋਣਾ। 201 ਹੁੰਦਾ ਸਬੂਤ ਮਿਟਾਉਣ ਵਾਲੀ, ਜਿਹੜੀ ਖੁਰਦ-ਬੁਰਦ ਕੀਤੇ ਜਾਂਦੇ ਸਬੂਤ। 344 ਜਿਹੜੀ ਆ ਗਲਤ ਮਤਲਬ ਕਿ ਹਿਰਾਸਤ ਹੁੰਦੀ ਹੈ, ਇਲੀਗਲ ਹਿਰਾਸਤ ਜਿਹਨੂੰ ਆਪਾਂ ਕਹਾਂਗੇ। 330 ਸਵੈਛਿਤ ਤੌਰ ਤੇ ਦੁੱਖ ਪਹੁੰਚਾਉਣਾ, ਤੇ IPC ਦੀ 120 ਵੀ ਲੱਗੀ ਹੈ, ਯਾਨੀ ਕਨਸਪੀਰੇਸੀ ਯਾਨੀ ਅਪਰਾਧਿਕ ਸਾਜ਼ਿਸ਼ ਕਰਨੀ। ਤਾਂ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਸੈਣੀ ਤੇ ਲੱਗੀਆਂ। ਉਸ ਤੋਂ ਬਾਅਦ ਮੂੰਹ ਨੇਰੇ ਇਹ ਪਹਾੜਾਂ ਨੂੰ ਨਿਕਲਿਆ, ਉਹਨਾਂ ਨੇ ਰੋਕ ਲਿਆ। ਉਹਨਾਂ ਨੇ ਕਿਹਾ ਤੇਰੇ ਕੋਲ ਪਾਸਪੋਰਟ ਹੈ ਨਹੀਂਗਾ, ਅਸੀਂ ਨਹੀਂ ਲੰਘਣ ਦੇਣਾ। ਉਸ ਤੋਂ ਬਾਅਦ ਫਿਰ ਜਿਹੜੀਆਂ ਅਪੁਸ਼ਟ ਰਿਪੋਰਟਾਂ ਨੇ ਉਹ ਇਹ ਆ ਕਿ ਇਹ ਦਿੱਲੀ ਦੇ ਮੈਦਾਨਾਂ ਨੂੰ ਰਿੜ ਗਿਆ ਮੁੜ ਕੇ ਪਹਾੜਾਂ। ਪਰ ਦੇਖ ਲਓ ਪੰਜਾਬ ਦੇ ਵਿੱਚੋਂ ਹੀ ਉੱਧਰ ਨੂੰ ਗਿਆ ਹੋਊਗਾ, ਪੰਜਾਬ ਦੇ ਵਿੱਚੋਂ ਹੀ ਇੱਧਰ ਨੂੰ ਨਿਕਲਿਆ। ਤਾਂ ਖੈਰ ਸੈਣੀ ਦੇ ਮਗਰ ਹੁਣ ਉਹੀ ਪੁਲਿਸ ਜਿਹੜੀ ਆ ਉਹ ਇੱਕ ਵਾਰੀ ਲੱਗੇਗੀ। ਹਾਲਾਂਕਿ ਇਹ ਸਭ ਤੁਹਾਨੂੰ ਪਤਾ ਹੀ ਆ ਕਿ ਸਾਰਾ ਮਿਲ ਮਿਲਾ ਕੇ ਕੰਮ ਚੱਲਦਾ। ਨਹੀਂ ਤੇ ਜੇ ਉਹਨਾਂ ਨੇ ਸੈਣੀ ਨੂੰ ਹਿਰਾਸਤ 'ਚ ਲੈਣਾ ਹੁੰਦਾ ਤੇ ਕੱਲ ਮਟੌਰ ਦੇ ਵਿੱਚ ਇਹਨਾਂ ਨੇ FIR ਦਰਜ ਕੀਤੀ ਹੈ ਮੇਰੇ ਖਿਆਲ ਦੇ ਨਾਲ ਮੋਹਾਲੀ ਦੇ ਵਿੱਚ, ਤਾਂ ਬਹੁਤ ਜਲਦੀ ਹਿਰਾਸਤ 'ਚ ਲਿਆ ਜਾ ਸਕਦਾ। ਸਮਾਂ ਦੇਣਗੇ, ਦਿੱਲੀ 'ਚ ਇਸੇ ਕਰਕੇ ਗਿਆ ਕਿ ਬੰਦੋਬਸਤ ਕੀਤਾ ਜਾਵੇ। ਸੋ ਸੈਣੀ ਕੋਸ਼ਿਸ਼ ਕਰੇਗਾ ਕਿ ਸਟੇ ਕਰਾਇਆ ਜਾਵੇ ਇਸ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਾਈ ਕੋਰਟ ਤੋਂ, ਸੁਪਰੀਮ ਕੋਰਟ ਤੋਂ। ਜੇ ਸੁਪਰੀਮ ਕੋਰਟ ਤੋਂ ਸਟੇ ਹੁੰਦਾ ਫਿਰ ਸਮਾਂ ਮਿਲ ਜਾਏਗਾ। ਔਰ ਹੁਣ ਤੱਕ ਇਹੀ ਟੈਕਟਿਕਸ ਵਰਤ ਕੇ ਇੱਥੋਂ ਤੱਕ ਪਹੁੰਚਿਆ, 29 ਸਾਲ ਦਾ ਸਮਾਂ ਕੱਢਿਆ। ਹਾਲੇ ਵੀ ਆਪਸ਼ਨ ਹੈ ਸੈਣੀ ਦੇ ਕੋਲ, ਔਰ ਦੇਖਦੇ ਹਾਂ ਕਿ ਕਿੰਨੀ ਕੁ ਇਮਦਾਦ ਜਿਹੜੀ ਆ ਉਹ ਦਿੱਲੀ ਦਿਲ ਵਾਲੀ ਕਰਦੀ ਹੈ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਆਪਾਂ ਜੇ ਗੱਲ ਕਰੀਏ, ਕਹਿੰਦੇ ਸ਼੍ਰੀ ਮੁਕਤਸਰ ਸਾਹਿਬ ਦੇ DC ਦੇ ਵੱਲੋਂ ਸ਼ਰਾਬ ਸੰਬੰਧੀ ਗੁਰਦੁਆਰਿਆਂ ਤੋਂ ਅਨਾਊਂਸਮੈਂਟ ਦੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਨਿਖੇਧੀ। ਨਹੀਂ ਦੇਖੋ, ਗੁਰਦੁਆਰੇ ਦਾ ਤਾਂ ਨਹੀਂ ਮੇਰੇ ਖਿਆਲ ਦੇ ਨਾਲ ਜ਼ਿਕਰ ਕੀਤਾ ਸੀਗਾ ਉਸ ਪ੍ਰੈਸ ਰਿਲੀਜ਼ ਦੇ ਵਿੱਚ। ਉਹਦੇ 'ਚ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਸੀ। ਕੱਲ੍ਹ ਵੀ ਸ਼ਾਇਦ ਆਪਣੀ ਗੱਲ ਹੋਈ ਸੀਗੀ। ਤਾਂ ਉਸ ਮਾਮਲੇ ਦੇ ਵਿੱਚ ਕੀ ਆ ਕਿ ਨਾਲ ਦੀ ਨਾਲ DC ਨੇ ਮਾਫੀ ਮੰਗ ਲਈ ਸੀਗੀ, ਅਫਸੋਸ ਪ੍ਰਗਟਾ ਦਿੱਤਾ ਸੀਗਾ ਕਿ ਇਹ ਇੱਕ ਟੈਕਨੀਕਲੀ ਐਰਰ ਹੋ ਗਈ ਹੈ ਸਾਥੋਂ, ਤੇ ਉਹਦੇ ਵਾਸਤੇ ਅਸੀਂ ਇਹ ਕਰ ਰਹੇ ਹਾਂ ਕਿ ਮਾਫੀ ਮੰਗਦੇ। ਉਹਨਾਂ ਨੇ ਕਿਹਾ ਸੀਗਾ ਕਿ ਦੂਜਾ ਪ੍ਰੈਸ ਨੋਟ ਜਾਰੀ ਕਰ ਰਹੇ ਹਾਂ। ਉਹ ਮਾਮਲਾ ਕੀ ਸੀਗਾ ਕਿ ਜਿੱਦਾਂ ਆਮ ਪ੍ਰੈਸ ਨੋਟ ਜਾਰੀ ਕਰਦੇ ਆ ਕਿ ਆ ਜਿਹੜੀ ਇਤਲਾਹ ਹੈ ਭਾਈ ਉਹ ਇਸ ਤਰ੍ਹਾਂ ਬੁਨਿਆਦੀ ਕਰਵਾ ਕੇ ਜਾਂ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਤੋਂ ਬੁਨਿਆਦੀ ਕਰਵਾ ਕੇ ਲੋਕਾਂ ਤੱਕ ਪਹੁੰਚਾਈ ਜਾਣ ਦੇ ਹੁਕਮ ਦਿੱਤੇ ਜਾਂਦੇ ਆ। ਇਸ ਤਰ੍ਹਾਂ ਦਾ ਇੱਕ ਆਰਡਰ ਨਿਕਲਦਾ ਦਿੱਲੀ ਮੁਕਤਸਰ ਜ਼ਿਲ੍ਹੇ ਦੇ ਵਿੱਚੋਂ। ਤਾਂ ਇਹਨਾਂ ਨੇ ਫਿਰ ਉਹ ਜਿਹੜਾ ਸ਼ਰਾਬ ਵਾਲਾ ਆਰਡਰ ਪਾਸ ਕੀਤਾ ਉਹਦੇ ਵਿੱਚ ਵੀ ਉਹੀ ਲਾਈਨ ਜਿਹੜੀ ਲਿਖੀ ਗਈ, ਉਹ ਕਾਪੀ ਪੇਸਟ ਮਹਿਕਮਾ ਚੱਲਦਾ ਜੀ, ਤੁਹਾਨੂੰ ਪਤਾ ਕਾਪੀ ਪੇਸਟ ਚੱਲਦਾ ਅੱਜ ਕੱਲ੍ਹ ਸਾਰਾ ਸਿਸਟਮ। ਤਾਂ ਉਹਨਾਂ ਨੇ ਉਹ ਪੁਰਾਣੇ ਪ੍ਰੈਸ ਨੋਟ ਅੱਗੇ ਉਹ ਕਨਵੇ ਕਰ ਦਿੱਤਾ। ਉਸ ਤੋਂ ਬਾਅਦ ਵਿਵਾਦ ਹੋਇਆ, ਉਹ ਨਾਲ ਦੀ ਨਾਲ ਨਿਬੜ ਗਿਆ ਸੀਗਾ। SGPC ਨੂੰ ਚਾਹੀਦਾ ਕਿ ਹੁਣ ਦੱਸੋ ਕੀ ਕਹਿਣਾ। ਅਖੀਰਲੀ ਗੱਲ ਤੇ ਇਹੀ ਹੁੰਦੀ ਹੈ ਨਾ ਕਿ ਬੰਦੇ ਨੇ ਅਫਸੋਸ ਪ੍ਰਗਟਾਉਣਾ, ਮਾਫੀ ਮੰਗਣੀ। ਤਾਂ ਉਹ ਉਹਨਾਂ ਨੇ 5-10 ਮਿੰਟਾਂ ਬਾਅਦ ਹੀ ਕਰ ਲਿਆ ਸੀ। ਪਰ ਇੱਕ ਚੀਜ਼ ਹੋਰ ਮੈਂ ਦੇਖੀ ਆ ਕਿ ਸਾਡਾ ਮੀਡੀਆ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤ ਚੁੱਕਦਾ। ਪਰ ਜਿਹੜਾ ਉਹਦਾ ਮਾਫੀ ਵਾਲਾ ਪ੍ਰੈਸ ਰਿਲੀਜ਼ ਸੀਗਾ ਨਾ, ਮੈਂ ਦੇਖਦਾ ਰਿਹਾ ਕਿ ਉਹ ਤੇ ਜਿਹੜਾ ਪਹਿਲਾ ਸੀਗਾ ਵਿਵਾਦਤ ਮਾਮਲਾ ਉਹ ਤੇ ਵਰੋਲੇ ਵਾਂਗੂ ਉੱਡ ਗਿਆ ਸੋਸ਼ਲ ਮੀਡੀਆ ਤੇ।
बट जिहड़ा सफाई वाला सीगा ना प्रैस लीक दा, वो किसी ने शेयर ही नहीं किया। मतलब कि धक्के नाल ते भावें कोई जाके किसी की पोस्ट पर शेयर कर गया, उदा नहीं किसी ने भी कोशिश की कि की मामला। तो खैर मेरे ख्याल के नाल इस चीज़ को इत्थे हुण निबेड़ देना चाहिए। उन्होंने धार्मिक स्थान लिखिया सीगा, गुरुद्वारे का तो जिक्र नहीं किया, पर ये इतराज जता रहे, चलो इन्हों का इतराज ये सिर मत्थे आ, पर उन्होंने माफ़ी मंग ली। जे माफ़ी तो गां कुछ कराउणा इन्होंने, ये भाई जानते आ जे कोर्ट कचहरियां च जाना, हुण अकाल तख्त साहब से तो उन्होंने तलब करनों रहे। जी, अगली ਜਿਹੜੀ ਗੱਲ ਕਰੀਏ ਕਹਿੰਦੇ ਕਾਂਗਰਸ ਨੂੰ ਨਿਯੁਕਤੀ ਨੇ ਫਿਰ ਨਮੋਸ਼ ਕੀਤਾ। ये नमोश नहीं, मैं तो कहूँ हेठी कराई है इन्हां दी पूरी। एक बहुत बड़े लीडर का OSD इन्हां ने नियुक्त कर दिता समाजिक सुरक्षा महिला के बाल विकास महकमे दे विच। तो ये तुसीं आप ही देख लो कि सरजीत सिंह रखड़ा दे OSD रवि आलूवालिया नूं नियुक्त किया गया स्टेट चाइल्ड राइट्स प्रोटैक्शन कमीशन का मैंबर, यानी विभाग वो है। तो उहदे विच जिहड़ा ये कमीशन आ ਉਹਦੇ ਚ ਉਹਦੀ ਨਿਯੁਕਤੀ ਹੋ ਗਈ ਐਜ਼ ਐਨ ਮੈਂਬਰ। ਤੇ ਹੁਣ ਇਹ ਜਿਹੜੇ ਹੈਗੇ ਆ ਕਾਂਗਰਸੀ, ਉਹਨਾਂ ਦੇ ਬੁੱਲਾਂ ਤੇ ਸਿੱਕਰੀ ਆਈ ਪਈ ਹੈ ਕਿ ਬਣ ਕੀ ਗਿਆ। ਸਫਾਈ ਇਹ ਦਿੱਤੀ ਜਾ ਰਹੀ ਆ ਕਿ ਸ਼ਾਇਦ CMO ਨੂੰ ਵੀ ਪਤਾ ਨਹੀਂ ਸੀਗਾ, ਅਣਜਾਣੇ ਚ ਇਹ ਸਾਰਾ ਕੁਝ ਹੋ ਗਿਆ। ਤਾਂ ਵੈਸੇ ਇਹਨੇ ਬਹੁਤ ਮੁਖਾਲਫਤ ਕੀਤੀ ਆ। 2012 ਚ ਜਦੋਂ ਰਣਿੰਦਰ ਸਿੰਘ ਚੋਣ ਲੜਿਆ ਸਮਾਣਾ ਤੋਂ, ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ੰਦ, ਉਸ ਸਮੇਂ ਡਟ ਕੇ ਇਹਨਾਂ ਨੇ ਮੁਖਾਲਫਤ ਕੀਤੀ। ਉਦੋਂ ਇਹ ਮੀਡੀਆ ਸਲਾਹਕਾਰ ਸੀ रवि आलूवालिया, मेरे ख्याल के नाल रखड़ा साहब का। इस तो इलावा 2014 च परनीत कौर की जिहड़ी संसदी चोण सी, उदों भी कांग्रेस खिलाफ काम किया। 2017 के इलैक्शन के विच भी जिहड़ा जित्तिया समाणा तो इन्हां दा विधायक रजिंदर सिंह, उसकी मुखालफत की गई सी इन्हां वल्लों, पर बावजूद इस पे नियुक्ति किवें हो गई, कांग्रेसी भी हैरान है, कोई समझ ही नहीं पा रहा। वैसे ये नवा काम नहीं है, हो जाता, पता नहीं भुलेखा इन्हां नूं पैंदा जां एका ही इन्हां दा ऐसा, पता नहीं भुलेखा या एका, ये नहीं मैनू पता, पर हो जाता कदे कदे। होया की सी, एक बारी तुहानू याद होना कि जिहड़े हैगे किंगरा साहब बाद दे विच पार्टी बदल गए, आम आदमी पार्टी के बहुत वड्डे आगू हुंदे सी कदे, ते उन्हां दे पिता नूं जदों आम आदमी पार्टी के बहुत वड्डे आगू सी, उन्हां दे पिता नूं अकाली दल ने नियुक्त कर दिता सीगा अपना जथेदार। और अकालियां ने तो एक बारी एक ऐसे बंदे के घर नियुक्ति पत्र घल दिता पिछली सरकार वेले, जिहड़ा बंदा 2 साल पहले ही फौत होया गया सीगा। भुलेखे इहो ਜਿਹੇ पै जाते हैं, पर इस भुलेखे दे नाल जां इह अनजाणपुणे विच जो कीता काम, ਉਹਦੇ नाल कांग्रेसी जिहड़े आ वो तरह तरह ਦੀਆਂ चर्चावां छेड़ के बैठे आ कि चल की रहा। और वैसे एक कमाल की गल हो रहा ना कि इधर ते देखो लोग ते जिहड़े अपनी जिंदगी लई जूझ रहे आ, ते दूसरे पासे कमिशनां दे विच इस तरह ਦੀਆਂ नियुक्तियां कीतियां जा रहीਆਂ, लोकां नूं फिट कीता जा रहा। हुण ये ते है नहींगा कि ये निष्काम सेवा करनगे, लोकां दी गड्डी भी चाहिए आ, दफ्तर भी चाहिए आ, 5-7 नाल गनमैन भी चाहिए आ। तो ये खर्चे घट तो घट ये घटाओ ना, लोगों तो तुसीं ठूठा फड़ के पैसे मंगण डे जे कि इस फंड दे विच पा दिओ, इहदे विच पा दिओ, ते आप की करन डे पखंड तुसीं, वो भी तो वेखो ना जरा विचारो। जी जी। ਤੇ ਜਾਂਦੇ ਜਾਂਦੇ ਜੇ ਗੱਲ ਕਰੀਏ ਕਹਿੰਦੇ ਥੋੜੇ ਜਿਹੇ ਮਿਹਨਤਾਂ ਨੇ ਤੇ ਮੂਹਰਲੀ ਕਤਾਰ 'ਚ ਲੜ ਰਹੀਆਂ ਨੇ ਆਸ਼ਾ ਵਰਕਰਸ। हाँ जी बिल्कुल, जे आपां वेखीए तो इस वेले आशा वर्करस जिहड़ियां ने जां ANM जिहड़ियां हुंदियां ने पिंडां दे विच, ये मुੱਢਲੇ तौर ते काम करदियां पईयां जे आपां देखीए ना, क्योंकि ड्यूटी इन्हां दी लाती सी। आपां एक दिन अगे भी गल कीती सीगी कि जाओ भाई स्क्रीनिंग करके आओ, जे कोई बाहरों आया तो ਉਹਦੀ रिपोर्ट तैयार करो, फलां करो धमकां करो। हुण जाना तो सब तो पहले इन्हां ने ही है ना, देखण के कौन आ, कित्थों आया, की गलबात आ, वो सारी जिहड़ी रिपोर्ट इन्हां ने तैयार करनी है। पर इहदे विच की आ कि ਹੁਣ ਇਹਨਾਂ ਦੀ ਜਿਹੜੀ ਦਿਹਾੜੀ ਆ ਉਹ ਅੱਜ ਮੀਡੀਆ ਦੇ ਵਿੱਚ ਛਪੀ ਕਿ ਦੇਖੋ ਫਰੰਟ ਲਾਈਨ ਤੇ ਇਹ ਲੜਦੇ ਪਏ ਆ। ਹੁਣ ਪਤਾ ਨਹੀਂ ਫਰੰਟ ਲਾਈਨ ਕਿੰਨੇ ਕੁ ਕਰੋਨਾ ਵਾਰੀਅਰ ਵਾਸਤੇ ਆ, ਅਸੀਂ ਤੇ ਜਿਹਨੂੰ ਪੜ੍ਹਦੇ ਕਹਿੰਦੇ ਕਿ ਇਹ ਵੀ ਕਰੋਨਾ ਵਾਰੀਅਰ ਆ। ਤਾਂ ਯਾਨੀ ਇਹ ਜਿਹੜੇ ਕਰੋਨਾ ਵਾਰੀਅਰ ਆ ਉਹ ਕਹਿੰਦੇ ਕਿ 33 ਰੁਪਏ ਦਿਹਾੜੀ ਤੇ, ਯਾਨੀ 33 ਰੁਪਏ ਮਿਹਨਤਾਨੇ ਤੇ ਕੰਮ ਕਰਦੇ ਪਏ ਆ ਆਸ਼ਾ ਵਰਕਰਸ ਜਿਹੜੀਆਂ ਬੀਬੀਆਂ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 33 ਰੁਪਏ 'ਚ ਆਉਂਦਾ ਕੀ ਆ। मेरे ख्याल के नाल 4 बंदे जल जीरा नहीं पी सकते। जल जीरा 33 रुपइया च, जे गर्मी के दिनों 4 गिलास जल जीरा लेना होगा ना, वो भी महंगा होगा। 33 रुपये दिहाड़ी, कमाल की गल है। कम 33 रुपये, देखो काम कितना करना। सो दूजे पासे 6-6 पेंशन, 15-15 हज़ार टैलीफोन के पत्ते, 1-1 किलोमीटर के पता नहीं किन्ना किन्ना तेल का पैसा, क्या कुछ लई जाते, पानी तक के पैसे लई जाते आ।
ਬਿਜਲੀ ਤੱਕ ਦੇ ਪਤਾ ਨਹੀਂ ਕਿੰਨੇ ਕੁ ਬਿੱਲ ਵਸੂਲ ਕਰੀ ਜਾਂਦੇ ਆ। ਦੰਦ ਲਵਾ ਕੇ ਆ ਜਾਂਦੇ, ਕਹਿੰਦੇ 55,000 ਦਾ ਬਿੱਲ ਪਾਓ ਸਾਡਾ। ਦੰਦ ਪਤਾ ਨਹੀਂ ਹਾਥੀ ਦਾ ਲਵਾਉਣਾ ਹੁੰਦਾ ਇਹਨਾਂ ਨੇ। ਸੋ ਇੱਕ ਪਾਸੇ ਇੰਨੀ ਜ਼ਿਆਦਾ ਮਾਰਖੋਰੀ, ਦੂਸਰੇ ਪਾਸੇ ਆਹ ਲੋਕ ਜਿਹੜੇ ਸਭ ਤੋਂ ਜ਼ਿਆਦਾ ਰਿਸਕ ਤੇ ਵੀ ਹੁੰਦੇ ਆ, ਜਿਹੜੇ ਲੋਕ ਸਭ ਤੋਂ ਜ਼ਿਆਦਾ ਮਿਹਨਤ ਵੀ ਕਰਦੇ ਆ, ਤੇ ਉਹਨਾਂ ਦਾ ਸ਼ੋਸ਼ਣ ਕਿੰਨਾ ਲਾਹਣਤ ਵਾਲੀ ਗੱਲ ਹੈ। 33 ਰੁਪਏ ਮੇਰੇ ਖਿਆਲ ਦੇ ਨਾਲ 300 350 ਤੇ ਅੱਜ ਕੱਲ ਮਿਨੀਮਮ ਡੇਲੀ ਹੈ। ਮਤਲਬ ਕਿ ਸਰਕਾਰ ਵੱਲੋਂ ਬੰਨੀ, ਜੇ ਮੈਂ ਭੁੱਲਦਾ ਨਹੀਂ, ਤੇ ਘੱਟੋ ਘੱਟ 290 ਰੁਪਏ ਦਿਹਾੜੀ ਆ। 290 ਰੁਪਏ ਤੋਂ ਘੱਟ ਤੁਸੀਂ ਕਿਸੇ ਨੂੰ ਮਿਨੀਮਮ ਡੇਲੀ ਵੇਜ ਦੇ ਨਹੀਂ ਸਕਦੇ। ਤੇ ਇਹਨਾਂ ਦਾ ਕੀ ਕਸੂਰ ਆ? ਬੀਬੀਆਂ ਆਪਦਾ ਕੰਮ ਕਾਰ ਛੱਡ ਕੇ ਕਿਸ ਤਰ੍ਹਾਂ ਧੱਕੇ ਖਾਂਦੀਆਂ ਹੋਣਗੀਆਂ? ਕਮਾਲ ਦੀ ਗੱਲ ਆ। 33 ਰੁਪਈਆਂ 'ਚ ਕੀ ਆਉਂਦਾ? ਸੋ ਜ਼ਰੂਰਤ ਹੈ ਇਸ ਗੱਲ ਦੀ ਕਿ ਇਹ ਮਿਹਨਤ ਨਾ ਵਧਾਇਆ ਜਾਵੇ। ਹੁਣੇ ਘੱਟੋ ਘੱਟ ਸਰਕਾਰ ਨੂੰ ਇਸ ਪਾਸੇ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਬਹੁਤ ਹੋ ਗਿਆ ਇਹਨਾਂ ਦਾ ਸ਼ੋਸ਼ਣ। ਇਸ ਵੇਲੇ ਜੋ ਜ਼ਰੂਰਤ ਹੈ ਕਿ ਇਹਨਾਂ ਨੂੰ ਤਨਖਾਹ ਜਾਂ ਮਾਣ ਭੱਤਾ ਜਿਹੜਾ ਉਹ ਵਧਾ ਕੇ ਦਿੱਤਾ ਜਾਵੇ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ